ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ਾ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸਿਆਣੇ ਸੁਹਿਰਦ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 21 ਮਈ 2020 7 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਨੂੰ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਅਹਿਮ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਟੱਚ ਬੇਸ ਕਰਦੀ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਚੀਨ ਦੇ ਵਿੱਚ ਤਨਾਤਨੀ ਬਰਾਬਰ ਜਾਰੀ ਹੈ। ਪਹਿਲਾਂ ਕਰੋਨਾ ਵਾਇਰਸ ਤੇ ਫਿਰ ਤਾਇਵਾਨ ਅਤੇ ਹੁਣ ਹਾਂਗਕਾਂਗ ਇਹ ਸਾਰੇ ਮੁੱਦੇ ਦੀ ਮਾਹੌਲ ਵਿੱਚ ਕੜਤਨ ਪੈਦਾ ਕਰ ਰਹੇ ਹਨ ਅਤੇ ਟਕਰਾਅ ਦਾ ਮਾਹੌਲ ਬਣਾ ਰਹੇ ਹਨ। ਐਂਡ ਦੂਸਰੇ ਪਾਸੇ ਅਮਰੀਕਾ ਇੱਕ ਤੋਂ ਬਾਅਦ ਇੱਕ ਇੰਟਰਨੈਸ਼ਨਲ ਟ੍ਰੀਟੀਜ਼ ਚੋਂ ਬਾਹਰ ਨਿਕਲ ਰਿਹਾ ਹੈ। ਅੱਜ ਅਮਰੀਕਾ ਵੱਲੋਂ ਓਪਨ ਸਕਾਈਜ਼ ਟ੍ਰੀਟੀ ਚੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਗਿਆ ਹੈ। ਇਹਨਾਂ ਵਿਸ਼ਿਆਂ ਤੇ ਗੱਲਬਾਤ ਹੋਏਗੀ। ਫਿਰ ਜਿਸ ਤਰ੍ਹਾਂ ਕਿ ਕਰੋਨਾ ਦਾ ਕਹਿਰ ਉਸੇ ਤਰ੍ਹਾਂ ਹੀ ਜਾਰੀ ਹੈ। ਯੂਨਾਈਟਿਡ 6 ਵੱਲੋਂ ਪਾਕਿਸਤਾਨ ਦੇ ਜ਼ਿਲ੍ਹਾ ਰਾਵਲਪਿੰਡੀ ਦੀ ਤਹਿਸੀਲ ਕੋਟਲੀ ਸਤੀਆਂ ਵਿੱਚ ਰਾਹਤ ਕਾਰਜ ਕੀਤੇ ਜਾ ਰਹੇ ਹਨ। ਇਸ ਰਾਹਤ ਕਾਰਜ ਦੀ ਅਗਵਾਈ ਪੰਜਾਬ ਅਸੈਂਬਲੀ ਦੀ MPA ਸਿਮਾਬੀਆ ਤਾਹਿਰ ਵੱਲੋਂ ਕੀਤੀ ਜਾ ਰਹੀ ਹੈ। ਇਸ ਬਾਰੇ ਗੱਲਬਾਤ ਹੋਏਗੀ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੀ ਸੀਨੀਅਰ ਅਧਿਕਾਰੀ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਸਬੰਧਾਂ ਵਿੱਚ ਭਾਰਤ ਦੀ ਪਹਿਲ ਹੈ। ਇਸ ਬਾਰੇ ਗੱਲਬਾਤ ਕਰਾਂਗੇ। ਐਂਡ ਤੀਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਏਗੀ ਕਿ ਭਾਰਤ ਤੇ ਨੇਪਾਲ ਵਿਚਕਾਰ ਟਕਰਾਅ ਵੱਧ ਰਿਹਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤੀ ਵਾਇਰਸ ਚੀਨ ਤੇ ਇਟਲੀ ਦੀਆਂ ਵਾਇਰਸਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਸੋ ਦੂਸਰੇ ਪਾਸੇ ਬਾਲੀਵੁੱਡ ਦੀ ਮਸ਼ਹੂਰ ਐਕਟਰੈਸ ਮਨੀਸ਼ਾ ਕੋਇਰਾਲਾ ਜਿਹੜੀ ਕਿ ਨੇਪਾਲੀ ਮੂਲ ਦੀ ਹੈ ਉਸ ਵੱਲੋਂ ਨੇਪਾਲ ਦੇ ਜਾਰੀ ਕੀਤੇ ਗਏ ਨਵੇਂ ਨਕਸ਼ੇ ਦੀ ਹਮਾਇਤ ਕੀਤੀ ਗਈ। ਮਨੀਸ਼ਾ ਕੋਇਰਾਲਾ ਦੇ ਇਸ ਟਵੀਟ ਤੋਂ ਬਾਅਦ ਮਨੀਸ਼ਾ ਨੂੰ ਟ੍ਰੋਲ ਕੀਤਾ ਗਿਆ ਤੇ ਉਸ ਦੇ ਖਿਲਾਫ ਬਿਆਨਬਾਜ਼ੀ ਬਰਾਬਰ ਜਾਰੀ ਹੈ। ਇਸ ਉੱਪਰ ਆਪਾਂ ਵਿਚਾਰ ਸੁਣਾਂਗੇ ਡਾਕਟਰ ਸਾਹਿਬ ਕੋਲੋਂ। ਸੋ ਤੀਸਰੇ ਸੈਗਮੈਂਟ ਦੇ ਵਿੱਚ ਹੀ ਆਪਾਂ ਗੱਲਬਾਤ ਕਰਾਂਗੇ ਤੁਹਾਡੀਆਂ ਲਿਖਤਾਂ ਬਾਰੇ ਐਂਡ ਉਸ ਤੋਂ ਬਾਅਦ ਪ੍ਰੋਗਰਾਮ ਦੇ ਐਂਡ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਨੇ ਰਹਿਣਾ। ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਮੁੱਦਿਆਂ ਦੇ ਉੱਪਰ? ਦੇਖੋ ਕਰੋਨਾ ਦਾ ਕਹਿਰ ਬਰਾਬਰ ਦੁਨੀਆ ਦੇ ਹਰ ਖਿੱਤੇ 'ਚ ਕਿਤੇ ਵੱਧ ਕਿਤੇ ਘੱਟ। ਜਿਵੇਂ ਬ੍ਰਾਜ਼ੀਲ ਇਸ ਵੇਲੇ ਸਭ ਤੋਂ ਵੱਡਾ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ the storm's eye ਹੈ ਕਿਉਂਕਿ ਅਮਰੀਕਾ ਤੋਂ ਬਾਅਦ ਕੇਸਾਂ ਦੀ ਗਿਣਤੀ ਨੰਬਰ 2 ਤੇ ਹੁਣ ਬ੍ਰਾਜ਼ੀਲ 'ਚ ਹੈ, ਰਸ਼ੀਆ ਤੀਸਰੇ ਤੇ ਚਲਾ ਗਿਆ। ਇੱਥੇ ਤਾਂ ਅਸੀਂ ਸਟਾਰਮਸ ਆਈ ਦੀ ਗੱਲ ਕਰ ਰਹੇ ਹਾਂ ਪਰ ਈਵਨ ਇੱਕ ਅਸਲੀ ਸਟਾਰਮ ਜਾਂ ਤੂਫਾਨ ਜਿਸ ਨੇ ਬੰਗਾਲ ਔਰ ਉੜੀਸਾ ਦੇ ਵਿੱਚ ਭਾਰੀ ਤਬਾਹੀ ਕੀਤੀ ਹੈ ਔਰ ਕਲਕੱਤਾ ਸ਼ਹਿਰ ਜਿਹਨੂੰ ਕਿ ਜੋਏ ਸਿਟੀ ਕਿਹਾ ਜਾਂਦਾ ਹੈ ਔਰ ਬਹੁਤ ਵੱਡੀ ਆਬਾਦੀ ਹੈ ਉੱਥੇ। ਅੰਗਰੇਜ਼ਾਂ ਦੇ ਜ਼ਮਾਨੇ 'ਚ ਲੰਬਾ ਵਕਤ ਇਹ ਭਾਰਤ ਦੀ ਰਾਜਧਾਨੀ ਵੀ ਰਿਹਾ। ਜਿਹੜੀ ਕਲਕੱਤੇ ਦੇ ਵਿੱਚ ਤਬਾਹੀ ਹੋਈ ਹੈ ਬੇਸ਼ੱਕ ਮੌਤਾਂ ਦੀ ਗਿਣਤੀ ਤਾਂ ਜੇ 72 ਦੇ ਨੇੜੇ ਤੇੜੇ ਹੈ ਲੇਕਿਨ ਜਿਵੇਂ ਜਿੰਨੇ ਘਰ ਡਿੱਗੇ ਨੇ, ਜਿੰਨਾ ਮਲਬਾ ਔਰ ਵੱਡੇ ਵੱਡੇ ਖੰਭੇ ਔਰ ਸਾਰਾ ਸ਼ਹਿਰ ਹਨੇਰੇ 'ਚ ਡੁੱਬਿਆ ਹੋਇਆ ਹੈ। ਈਵਨ ਕਲਕੱਤੇ ਦਾ 에ਅਰਪੋਰਟ
8-8 ਫੁੱਟ ਪਾਣੀ ਹੈ। ਔਰ ਜਿਹੜੇ ਆਈ ਵਿਟਨੈਸਿਸ ਨੇ, BBC ਦੀ ਰਿਪੋਰਟਿੰਗ ਸੀ ਕਿ ਉਹਨਾਂ ਨੇ ਕਿਹਾ ਕਿ ਜਦੋਂ ਤੂਫਾਨੀ ਹਵਾਵਾਂ ਚੱਲੀਆਂ, ਵੱਡੇ ਵੱਡੇ ਜਹਾਜ਼ ਉੱਥੇ ਖਿਡੌਣਿਆਂ ਵਾਂਗ ਲੱਗ ਰਿਹਾ ਸੀ ਕਿ ਇਧਰੋਂ ਉਧਰ ਜਿਹੜੇ ਨੇ ਵੱਜ ਰਹੇ ਨੇ ਜਾ ਕੇ। ਤੇ ਜੇ 에ਅਰਪੋਰਟ ਦੇ ਉੱਤੇ ਜਹਾਜ਼ਾਂ ਦਾ ਜਿਹੜੇ 10-10 ਟਨ ਦੇ ਨੇ ਇਹ ਹਾਲ ਹੈ ਤੇ ਆਮ ਹਾਲਤ ਕੀ ਹੋਈ ਹੋਏਗੀ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਉਸ ਦਰਦ ਨੂੰ ਜਿਹੜਾ ਆਮ ਲੋਕ ਮਹਿਸੂਸ ਕਰਦੇ ਨੇ ਇਹਨਾਂ ਸਾਰੇ ਕਸ਼ਟਾਂ ਚੋਂ ਲੰਘਦੇ। ਹੁਣ ਗੱਲ ਅਸੀਂ ਜਿਵੇਂ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਤਨਾਤਨੀ ਤੋਂ ਗੱਲ ਸ਼ੁਰੂ ਕਰਦੇ ਹੋ, ਵੈਸੇ ਖੇਬੜਬਾਜ਼ੀ ਤੋਂ ਬਾਅਦ ਇਹ ਦੂਸਰਾ ਤੁਸੀਂ ਚੰਗਾ ਲਫ਼ਜ਼ ਲੱਭਿਆ ਤਨਾਤਨੀ ਦਾ, ਕਿਉਂਕਿ ਤਨਾਤਨੀ ਸਿਰਫ ਅਮਰੀਕਾ ਚੀਨ ਦੇ ਲੈਵਲ ਤੇ ਹੀ ਨਹੀਂ ਹੈ, ਇਹ ਤਾਂ ਇੰਟਰਨੈਸ਼ਨਲ ਤਨਾਤਨੀ ਹੈ। ਪਰ ਵਿਦਨ ਵੀ ਜਿਹੜੀ ਅਮਰੀਕਾ ਦੇ ਵਿੱਚ ਡੈਮੋਕ੍ਰੇਟਾਂ ਔਰ ਰਿਪਬਲਿਕਨਸ ਦੀ ਤਨਾਤਨੀ, ਜਾਂ ਕੱਲ ਜਦੋਂ ਅਸੀਂ ਬੀਬੀ ਪੈਲੋਸੀ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਵੇਂ ਮੋਰਬਿਡਲੀ ਓਬੀਜ਼ ਕਹਿ ਕੇ ਟਰੰਪ ਨੂੰ ਅਮਰੀਕਾ ਦੇ ਮੋਟੇ ਨਾਰਾਜ਼ ਕਰ ਲਏ, ਤੇ ਅਸੀਂ ਐਕਸਪੈਕਟ ਕਰਦੇ ਸੀ ਕਿ ਟਰੰਪ ਵੀ ਇਹਦੇ ਤੇ ਕੁਝ ਕਹੇਗਾ। ਔਰ ਟਰੰਪ ਜਦੋਂ ਕੈਪੀਟਲ ਹਿੱਲ ਵੱਲ ਕੱਲ ਗਏ ਤੇ ਉਹਨਾਂ ਨੇ ਜਿਹੜਾ ਕਮੈਂਟ ਕੀਤਾ ਉਹਨੇ ਫਰਦਰ ਨੈਂਸੀ ਪੈਲੋਸੀ ਨੂੰ ਮੌਕਾ ਦਿੱਤਾ ਕਿ ਉਹ ਇਹਦੇ ਤੇ ਆਪਣੇ ਕਮੈਂਟ ਕਰਨ। ਔਰ ਉਹਦੇ ਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਨਾਲ ਹੀ ਇਕੱਲਾ ਪੈਲੋਸੀ ਬਾਰੇ ਹੀ ਨਹੀਂ, ਪੈਲੋਸੀ ਬਾਰੇ ਟਰੰਪ ਨੇ ਕਿਹਾ Pelosi is a sick woman. She has got a lot of problems, a lot of mental problems. ਇਹ ਦਿਮਾਗੀ ਬਿਮਾਰ ਹੈ, ਇਹਨੂੰ ਬਹੁਤ ਪ੍ਰੋਬਲਮਸ ਨੇ, ਬਹੁਤ ਮੈਂਟਲ ਪ੍ਰੋਬਲਮਸ ਹੈ। ਔਰ ਕੱਲਾ ਇਹੀ ਨਹੀਂ ਵੀ ਉਹਨੇ ਪੈਲੋਸੀ ਤੇ ਨਿਸ਼ਾਨਾ ਸਾਧਿਆ MSP NBC ਦਾ ਜੋ ਮਾਰਨਿੰਗ ਨਿਊਜ਼ ਹੈ ਜਿਹੜੇ ਹਸਬੈਂਡ ਵਾਈਫ ਰਨ ਕਰਦੇ ਨੇ, ਔਰ ਉਹ ਟਰੰਪ ਦੀਆਂ ਜਿਹੜੀਆਂ ਹਕੀਕਤਾਂ ਨੇ, ਜ਼ਾਹਰ ਹੈ ਕਿ ਸਾਨੂੰ ਵੀ ਜਦੋਂ ਸਾਡੇ ਕਈ ਵੀਰ ਕਹਿਣਗੇ ਕਿ ਜੀ ਤੁਸੀਂ ਇੱਕ ਪਾਸੇ ਹੋ, ਇਵੇਂ ਨਹੀਂ ਹੁੰਦਾ। ਤੁਸੀਂ ਜਦੋਂ ਮੀਡੀਆ ਦੇ ਵਿੱਚ ਹੁੰਦੇ ਹੋ ਤੁਸੀਂ ਉਹੀ ਡਿਸਕਸ ਕਰਦੇ ਹੋ ਜਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਜਿਹੜੀ ਟਾਕ ਆਫ ਦਾ ਟਾਊਨ ਹੁੰਦਾ ਜਾਂ ਜਿਹੜੀ ਨਿਊਜ਼ ਆਫ ਦਾ ਟਾਊਨ ਹੁੰਦਾ। ਸੋ ਜ਼ਾਹਰ ਹੈ ਕਰੋਨਾ ਵਾਇਰਸ ਨੂੰ ਲੈ ਕੇ ਹੀ ਸਾਰੇ ਇਸ਼ੂ ਸਾਰੇ ਪਾਸੇ ਡਿਸਕਸ ਹੋ ਰਹੇ ਨੇ। ਔਰ ਈਵਨ ਅੱਜ ਇੱਕ ਕੋਲੰਬੀਆ ਯੂਨੀਵਰਸਿਟੀ ਦੀ ਸਟੱਡੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਅਮਰੀਕਾ ਦੇ ਵਿੱਚ ਲਾਕਡਾਊਨ ਇੱਕ ਹਫ਼ਤਾ ਪਹਿਲਾਂ ਹੋ ਜਾਂਦਾ ਹੈ ਡਿਜ਼ਾਇਰਡ ਡੇਟ ਤੋਂ, ਤੇ 30,000 ਜ਼ਿੰਦਗੀਆਂ ਬਚ ਸਕਦੀਆਂ ਸੀ, ਤੇ ਜੇ 2 ਹਫ਼ਤੇ ਪਹਿਲਾਂ ਹੁੰਦਾ ਹੈ ਜਦੋਂ ਕੋਈ ਕੀਤਾ ਤੇ ਫਿਰ 60,000 ਲਾਈਵਸ ਬਚ ਸਕਦੀਆਂ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਇੱਕ ਕਾਮਨ 95,000 ਦੇ ਨੇੜੇ ਤੇੜੇ ਅਮਰੀਕਾ ਦੀਆਂ ਡੈਥਸ ਦੇਖੋ ਤੇ ਇੱਕ ਆਮ ਬੰਦਾ ਵੀ ਉਹ ਹੈਰਾਨੀ ਤਾਂ ਜਤਾਏਗਾ ਹੀ, ਇਹ ਕਹੇਗਾ ਕਿ ਜੀ ਇੰਨਾ ਵੱਡਾ ਜਿਹੜਾ ਉਹ ਹਾਦਸਾ ਹੋ ਗਿਆ, ਪਹਿਲਾਂ ਕਿਉਂ ਨਹੀਂ ਤਿਆਰੀ ਸੀ। ਸਾਨੂੰ ਸਾਊਥ ਏਸ਼ੀਅਨ ਮੁਲਕਾਂ ਦੀ ਸਮਝ ਆ ਸਕਦੀ ਹੈ, ਅਸੀਂ ਉਸ ਸਿਸਟਮ ਨੂੰ ਦੇਖਿਆ ਹੋਇਆ ਕਿ ਉਹ ਤਾਂ ਪਹਿਲਾਂ ਹੀ ਕਰਪਟ ਸਿਸਟਮ ਵੀ ਹੈ ਔਰ ਉਹਨਾਂ ਨੇ ਤਾਂ ਸਿਰਫ ਫੋਟੋਆਂ ਲਵਾਉਣੀਆਂ ਹੁੰਦੀਆਂ। ਪਰ ਅਮਰੀਕਾ ਨਾਲ ਦੀ ਪ੍ਰੈਸਟੀਜ ਨੂੰ ਇਸ ਦੇ ਨਾਲ ਬੜਾ ਵੱਡਾ ਧੱਕਾ ਲੱਗਾ। ਸੋ ਇਹ ਜਿਹੜਾ ਮਿਸਟਰ ਜੋ ਇਸ ਸ਼ੋਅ ਨੂੰ, ਜੋ ਸਕਾਰਬਰੋ ਇਹਨਾਂ ਦਾ ਨਾਂ ਹੈ, ਇਹ ਸ਼ੋਅ ਕਰਦੇ ਨੇ, ਇਹ ਪਹਿਲਾਂ ਫਲੋਰੀਡਾ 'ਚ ਰਹੇ, ਵਾਈਫ ਵੀ ਇਹਨਾਂ ਦੀ ਜਾਂ ਉੱਥੇ ਹੀ ਇਹਦੇ ਵੀ ਆਪਣੇ ਪ੍ਰੈਜ਼ੀਡੈਂਟ ਟਰੰਪ ਦੀ ਵੀ ਉੱਥੇ ਮੈਂਸ਼ਨ ਔਰ ਆਪਣੀ ਹੈ। ਔਰ ਉਹਦੇ ਹਵਾਲੇ ਨਾਲ ਇਹ ਪਹਿਲਾਂ ਮਿਸਟਰ ਜੋ ਕਾਂਗਰਸਮੈਨ ਸੀ, ਸ਼ਾਇਦ 8 ਸਾਲ ਰਹੇ ਨੇ, ਔਰ ਇੱਕ ਸਟੇਜ ਤੇ ਜਦੋਂ ਵਾਸ਼ਿੰਗਟਨ ਦੇ ਵਿੱਚ ਸੀ ਉਹਨਾਂ ਦੇ ਦਫ਼ਤਰ 'ਚ ਕੰਮ ਕਰਨ ਵਾਲੀ ਇੱਕ ਬੀਬੀ ਜਿਹੜੀ ਹੈ ਉਹਦੀ ਫਲੋਰੀਡਾ ਦੇ ਆਪਣੇ ਘਰ ਦੇ ਵਿੱਚ ਡੈਥ ਹੋ ਗਈ ਸੀ। ਔਰ ਉਦੋਂ ਥੋੜਾ ਜਿਹਾ ਇਹ ਸੀ ਕਿ ਸ਼ਾਇਦ, ਹਾਲਾਂਕਿ ਉਸ ਤੋਂ ਬਾਅਦ ਉਹ ਕਾਂਗਰਸ ਲਈ ਰਨ ਨਹੀਂ ਕੀਤੇ ਔਰ ਡਾਕਟਰਾਂ ਦੀ ਰਿਪੋਰਟ ਵੀ ਇਹੀ ਹੈ ਕਿ ਉਹ ਨੈਚੁਰਲ ਉਹਨਾਂ ਦੀ ਡੈਥ ਸੀ। ਲੇਕਿਨ ਕੱਲ ਜਦੋਂ ਟਰੰਪ ਨੇ, ਹੁਣ ਉਹ ਬਹੁਤ ਦੁਖੀ ਆ ਉਹਨਾਂ ਦੇ ਮਾਰਨਿੰਗ ਸ਼ੋਅ ਤੋਂ, ਉਹਨੇ ਕਿਹਾ ਕਿ ਵੀ ਇਹ ਤਾਂ ਜਿਹੜਾ ਹੈ ਇਹ ਮਰਡਰ ਹੈ ਔਰ ਇਹਦਾ ਜਿਹੜਾ ਕੋਰਟ ਕੇਸ ਹੈ ਜੋ ਪਿਆ ਹੋਇਆ ਉਹਨੂੰ ਦੁਬਾਰਾ ਇਨਵੈਸਟੀਗੇਟ ਕਰਨਾ ਚਾਹੀਦਾ। ਸੋ ਜ਼ਾਹਰ ਹੈ ਕਿ ਇਹ ਹੁਣ ਇਸ਼ੂ ਜਿਹੜਾ ਹੈ ਇਹ ਇਲੈਕਸ਼ਨਾਂ ਨੂੰ ਲੈ ਕੇ ਵੀ, ਜਿਵੇਂ ਇੱਕ ਦੂਸਰੇ ਪ੍ਰਤੀ ਪਹਿਲਾਂ ਹਿਲਰੀ ਕਲਿੰਟਨ ਔਰ ਟਰੰਪ ਦੀ ਜਿਹੜੀ ਆਪਸੀ ਰਹੀ ਹੈ ਔਰ ਕਾਫੀ ਅਮਰੀਕਾ ਦੇ ਵਿੱਚ ਸਟਾਈਲ ਨਹੀਂ ਹੈ, ਅਮਰੀਕਾ 'ਚ ਪਰਸਨਲ ਅਟੈਕ ਨਹੀਂ ਕੀਤੇ ਜਾਂਦੇ। ਬਹੁਤ ਵਾਰ ਜਿਹੜੇ ਕੈਂਪੇਨ ਹੁੰਦੇ ਨੇ, ਜਿੰਨੇ ਮੈਂ ਵੀ ਪਹਿਲੀ ਵਾਰ ਮੈਂ 88 ਦੀ ਇਹਨਾਂ ਦੀ ਡਿਬੇਟ ਦੇਖੀ, ਕੈਂਪੇਨ ਦੇਖੇ, ਡੁਕਾਕਸ, ਫਿਰ ਸੀਨੀਅਰ ਬੁਸ਼, ਫਿਰ ਕਲਿੰਟਨ ਈਰਾ, ਫਿਰ ਓਬਾਮਾ, ਫਿਰ ਇਹ ਸਾਰਿਆਂ ਨੂੰ, ਔਰ ਉਹਦੇ 'ਚ ਪਾਲਿਸੀਜ਼ ਦੇ ਉੱਤੇ ਸਵਾਲ ਚੁੱਕੇ ਜਾਂਦੇ ਨੇ। ਅਮਰੀਕਾ ਦੀ ਇੱਕ ਡੀਸੈਂਸੀ ਹੈ, ਪਰ ਇਹ ਹੁਣ ਤਾਂ ਬਹੁਤ ਘਟੀਆ ਲੈਵਲ ਤੇ ਸਾਰਾ ਕੁਝ ਹੀ ਚਲਾ ਗਿਆ ਔਰ ਮੈਨੂੰ ਲੱਗਦਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਹੋਰ ਵੀ ਡਰਟੀ ਹੋਏਗਾ। ਸੋ ਜਦੋਂ ਮਿਸਟਰ ਜੋ ਸਕਾਰਬਰੋ ਦੇ ਉੱਤੇ ਕੀਤੇ ਗਏ ਇਸ ਘਟੀਆ ਕਮੈਂਟ ਨੂੰ ਲੈ ਕੇ, ਹਾਲਾਂਕਿ ਨਾਲ ਦੀ ਨਾਲ ਹੀ ਉਹਨਾਂ ਦੀ ਜੋ ਦੀ ਵਾਈਫ ਨੇ ਇਸ ਤੋਂ ਵੀ ਜਿਹੜਾ ਜ਼ੋਰ ਦਾ ਉਹਨੇ ਟਰੰਪ ਦੇ ਉੱਤੇ ਧਾਵਾ ਬੋਲਿਆ
ਲੇਕਿਨ ਜਦੋਂ ਨੈਂਸੀ ਪੈਲੋਸੀ ਨੂੰ ਅੱਜ ਪੁੱਛਿਆ ਗਿਆ ਕਿ ਉਹਨੇ ਤੇਰੇ ਬਾਰੇ ਤਾਂ ਇਹ ਕਿਹਾ ਔਰ ਜੋ ਸਕਾਰਬਰੋ ਬਾਰੇ ਇਹ ਕਿਹਾ, ਤੇ ਜਿਹੜਾ ਫਿਰ ਅੱਜ ਜਿਹੜਾ ਨੈਂਸੀ ਪੈਲੋਸੀ ਨੇ ਅੱਗੋਂ ਕਿਹਾ, ਉਹਨੇ ਕਿਹਾ ਕਿ ਹੀ ਇਜ਼ ਲਾਈਕ ਅ ਚਾਈਲਡ who comes in with mud on their pants, or he comes in with doggy do on his shoes, and everybody who works with him has that on their shoes too for a very long time to come. ਉਹਨੇ ਕਿਹਾ ਕਿ ਵੀ ਇਹ ਟਰੰਪ ਉਸ ਬੱਚੇ ਦੀ ਤਰ੍ਹਾਂ ਹੈ ਜਿਹੜਾ ਬਾਹਰ ਜਾਂਦਾ ਹੈ, ਆਪਣੀ ਪੈਂਟ ਸਾਰੀ ਚਿੱਕੜ 'ਚ ਲਪੇਟ ਲੈਂਦਾ ਹੈ ਤੇ ਕੁੱਤੇ ਦੀ ਟੱਟੀ ਵੀ ਉਹਦੇ ਪੈਰਾਂ ਨੂੰ ਚੰਬੜੀ ਹੁੰਦੀ ਹੈ, ਤੇ ਉਹ ਆ ਕੇ ਬਾਕੀਆਂ ਨੂੰ ਵੀ ਸਾਰਾ ਕੁਝ ਉਹ ਚਮੇੜ ਦਿੰਦਾ ਹੈ। ਤੇ ਉਹਨੇ ਕਿਹਾ ਵੀ ਇਹੀ ਹਾਲ ਟਰੰਪ ਨੇ ਦਾ ਹੈਗਾ ਕਿ ਹੀ ਹੈਜ਼ ਡੌਗੀ ਡੂ ਔਨ ਹਿਸ ਸ਼ੂਜ਼, ਕਿ ਉਹਦੇ ਪੈਰਾਂ ਦੇ ਉੱਤੇ ਡੌਗੀ ਡੂ ਲੱਗੀ ਹੋਈ ਹੈ ਔਰ ਜਿਹੜਾ ਵੀ ਉਹਦੇ ਨਾਲ ਹੈ ਉਹਨੂੰ ਵੀ ਉਹਨੇ ਲਪੇਟ ਦਿੱਤਾ ਹੈ। ਸੋ ਇਹ ਇੱਕ ਜਿਹੜਾ ਕਾਫੀ ਮੈਂ ਸਮਝਦਾ ਵੀ ਪਰਸਨਲੀ ਨਹੀਂ, ਘਟੀਆ ਲੈਵਲ ਦੀ ਇਹ ਸਾਰੀ ਡਿਬੇਟ ਹੈ ਔਰ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਇਸ ਸਾਰੇ ਨੂੰ ਹਵਾ ਵੀ ਕਈ ਵਾਰੀ ਉਹ ਖੁਦ ਦਿੰਦੇ ਨੇ, ਲੇਕਿਨ ਉਹਨਾਂ ਦਾ ਇਹ ਸਟਾਈਲ ਵੀ ਹੈ। ਔਰ ਇਸ ਸਾਰੇ ਚੋਂ ਕੁੱਲ ਮਿਲਾ ਕੇ ਜੇ ਤੁਸੀਂ ਆਮ ਲੋਕਾਂ ਦਾ, ਮੈਂ ਅਮਰੀਕਨਾਂ ਦਾ ਰਿਐਕਸ਼ਨ ਜਾਂ ਇਦਾਂ ਦੀਆਂ ਸਟੇਟਮੈਂਟਸ ਦੇ ਥੱਲੇ ਜਦੋਂ ਕਮੈਂਟ ਦੇਖਦਾ ਤੇ ਉਹ ਕਾਫੀ ਨਾ ਪੱਖੀ ਹੁੰਦੇ ਨੇ। ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਇੰਟਰਨੈਸ਼ਨਲੀ ਪਹਿਲਾਂ ਕੋਰੋਨਾ ਨੂੰ ਲੈ ਕੇ ਜਿਹੜਾ ਸੀ ਕਿ ਕੋਰੋਨਾ ਵਾਇਰਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਚਾਈਨਾ ਵਾਇਰਸ ਕਿਹਾ, ਲੰਬਾ ਵਕਤ ਇਹ ਰਿਹਾ। ਫਿਰ ਅਸੀਂ ਦੇਖਦੇ ਹਾਂ ਕਿ ਤਾਈਵਾਨ ਦੇ ਮੁੱਦੇ ਦੇ ਉੱਤੇ ਅਮਰੀਕਾ ਨੇ ਆਪਣਾ ਡਿਪਲੋਮੇਸੀ ਨਹੀਂ, ਓਵਰਆਲ ਲੌਬੀ ਜਿਹੜੀ ਹੈ ਉਹ ਕਾਫੀ ਫਾਸਟ ਕੀਤੀ, ਉਹਨੂੰ ਵਰਲਡ ਹੈਲਥ ਅਥਾਰਟੀ 'ਚ ਲਿਆਉਣ ਦੇ ਲਈ ਮੈਂਬਰਸ਼ਿਪ ਆਬਜ਼ਰਵਰ ਇਹ ਸਾਰੇ ਦੇ ਉੱਤੇ ਕੀਤਾ। ਫਿਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਭਾਰਤ ਔਰ ਚੀਨ ਦੇ ਵਿਚਾਲੇ ਜਿਹੜਾ ਬਾਰਡਰ ਨੂੰ ਲੈ ਕੇ ਲਾਈਨ ਆਫ ਐਕਚੁਅਲ ਕੰਟਰੋਲ ਦਾ ਟਕਰਾਅ ਹੈ, ਉਹਦੇ 'ਚ ਖੁੱਲ ਕੇ ਜਿਹੜਾ ਅਮਰੀਕਾ ਨੇ ਭਾਰਤ ਦੀ ਹਮਾਇਤ ਕੀਤੀ, ਅੱਖਾਂ ਬੰਦ ਕਰਕੇ ਕਿ ਚਾਈਨਾ ਨੇ ਪ੍ਰਵੋਕ ਕੀਤਾ ਹੈ ਔਰ ਇਹ ਦਿਸ ਦੈਟ। ਫਿਰ ਅਸੀਂ ਹੁਣ ਦੇਖਦੇ ਹਾਂ ਕਿ ਹਾਂਗਕਾਂਗ ਜਿਹੜਾ ਬੇਸ਼ੱਕ ਹਾਂਗਕਾਂਗ ਲੰਬਾ ਵਕਤ ਜਿਹੜੀ ਹੈ ਉਹ ਬ੍ਰਿਟਨ ਦੀ ਕਾਲੋਨੀ ਸੀ ਔਰ ਜਿਹੜਾ ਸਮਝੌਤਾ ਸੀ ਉਹਦੇ ਤਹਿਤ 1998 ਜਾਂ 99 ਮੈਨੂੰ ਐਗਜ਼ੈਕਟ ਸਨ ਯਾਦ ਨਹੀਂ ਹੈ, ਹਾਂਗਕਾਂਗ ਨੂੰ ਚਾਈਨਾ ਦੇ ਹਵਾਲੇ ਕੀਤਾ ਗਿਆ। ਐਗਰੀਮੈਂਟ ਸੀ ਕਿ ਜੋ ਸਿਸਟਮ ਹੈ ਉਵੇਂ ਹੀ ਰਹੇਗਾ, ਲੇਕਿਨ ਜ਼ਾਹਰ ਹੈ ਕਿ ਉਹ ਚਾਈਨਾ ਦਾ ਹਿੱਸਾ ਬਣਿਆ ਔਰ ਹੁਣ ਵੀ ਹਾਂਗਕਾਂਗ ਦਾ ਇੱਕ ਆਪਣਾ ਸਿਸਟਮ ਹੈ, ਖੁਸ਼ਹਾਲ ਹੈ, ਉਹਨਾਂ ਦੀ ਆਪਣੀ ਫੋਰਨ ਐਕਸਚੇਂਜ ਰਿਜ਼ਰਵ ਇੱਕ ਸਟੇਜ ਤੇ $200 ਬਿਲੀਅਨ ਦੇ ਨੇੜੇ ਤੇੜੇ ਸੀ ਔਰ ਹਾਂਗਕਾਂਗ ਇੱਕ ਬਿਜ਼ਨਸ ਹੱਬ ਹੈ ਦੁਨੀਆ ਦੇ ਵੱਡੇ ਬਿਜ਼ਨਸ ਸੈਂਟਰਸ ਦੇ ਵਿੱਚ। ਪਰ ਜ਼ਾਹਰ ਹੈ ਕਿ ਹੌਲੀ ਹੌਲੀ ਚਾਈਨਾ ਜਿਹੜਾ ਹੈ ਉਹ ਮੇਨਲੈਂਡ ਚਾਈਨਾ ਜਿਹਨੂੰ ਕਿਹਾ ਜਾਂਦਾ, ਜਿਹਨਾਂ ਦੋਨਾਂ ਨੂੰ ਡਿਸਟਿੰਗੁਇਸ਼ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਚਾਈਨੀਜ਼ ਲੈਂਗੁਏਜ ਦੇ ਥੱਲੇ ਵੀ ਸ਼ੁਰੂ 'ਚ ਇੱਕ ਟਕਰਾਅ ਦੀ ਲਾਈਨ ਆਈ ਪਰ ਉਹ ਲਾਗੂ ਹੋ ਗਈ। ਫਿਰ ਚਾਈਨਾ ਨੇ, ਮੇਨਲੈਂਡ ਚਾਈਨਾ ਨੇ ਇੱਕ ਕਾਨੂੰਨ ਹਾਂਗਕਾਂਗ ਅਸੈਂਬਲੀ ਰਾਹੀਂ ਪੁਸ਼ ਕਰਾਉਣਾ ਚਾਹਿਆ ਕਿ ਜਿਹੜਾ ਵੀ ਉੱਥੇ ਕੋਈ ਇਸ ਕਿਸਮ ਦਾ ਸੈਡੀਸ਼ਨ ਜਾਂ ਚਾਈਨਾ ਦੀ ਪਾਲਿਸੀ ਦੇ ਖਿਲਾਫ ਵਾਲਾ ਕੇਸ ਹੈ, ਉਹਨੂੰ ਬਜਾਏ ਹਾਂਗਕਾਂਗ ਦੇ ਵਿੱਚ ਟ੍ਰਾਇਲ ਕਰਨ ਦੇ ਉਹਨੂੰ ਮੇਨਲੈਂਡ ਚਾਈਨਾ 'ਚ ਲਿਜਾਇਆ ਜਾਏ, ਉੱਥੇ ਉਹਦਾ ਟ੍ਰਾਇਲ ਹੋਏਗਾ। ਇਸ ਦਾ ਕਾਫੀ ਵਿਰੋਧ ਹੋਇਆ। ਲੱਖਾਂ ਲੋਕ ਜਿਹੜੇ ਨੇ ਕੋਰੋਨਾ ਦੇ ਇਸ ਕਹਿਰ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ ਸਾਲ ਦੇ ਵਿੱਚ ਇਹ ਚੱਲ ਰਿਹਾ ਸੀ, ਲੱਖਾਂ ਲੋਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਆਏ, ਵੱਡੇ ਵੱਡੇ ਪ੍ਰੋਟੈਸਟ ਹੋਏ ਔਰ ਬਾਅਦ ਦੇ ਵਿੱਚ ਉਸ ਨੂੰ ਵਾਪਸ ਲੈ ਲਿਆ ਗਿਆ। ਪਰ ਹੁਣ ਚਾਈਨਾ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਸੈਡੀਸ਼ਨ ਔਰ ਦੂਸਰੇ ਤੀਸਰੇ ਲਾਅ ਨੇ ਇਹਨਾਂ ਦੇ ਬਾਰੇ ਜਿਹੜੀ ਹੈ ਉਹ ਹਾਂਗਕਾਂਗ ਨਾਲੋਂ ਵੱਖਰੀ ਪਾਲਿਸੀ ਜਾਂ ਉਹ ਹਾਂਗਕਾਂਗ ਦੇ ਵਿੱਚ ਇੰਟਰੋਡਿਊਸ ਕਰਵਾਉਣਾ ਚਾਹੁੰਦੇ ਨੇ, ਜਿਹਦਾ ਜਿਹੜੀਆਂ ਜਥੇਬੰਦੀਆਂ ਨੇ ਉੱਥੇ ਜਾਂ ਲੋਕਲ ਲੋਕ ਉਹ ਵਿਰੋਧ ਕਰ ਰਹੇ ਨੇ। ਔਰ ਕੁੱਲ ਮਿਲਾ ਕੇ ਕਿਉਂਕਿ ਅਮਰੀਕਾ ਜਿਹੜਾ ਉਹ ਹਾਂਗਕਾਂਗ ਨੂੰ ਸਪੈਸ਼ਲ ਸਟੇਟਸ ਵੀ ਦਿੰਦਾ ਹੈ, ਵਪਾਰਕ ਜਿਹਨੂੰ ਜਿਹੜਾ ਕੰਟਰੀ ਆਫ ਪ੍ਰੈਫਰੈਂਸ ਜਾਂ ਪ੍ਰਾਇੋਰਟੀ ਕਿਹਾ ਜਾਂਦਾ ਹੈ, ਕਿਉਂਕਿ ਚਾਈਨਾ ਨਾਲ ਹੁਣ ਇਹ ਤਨਾਤਨੀ ਹੈ ਔਰ ਇਹ ਰਿਲੇਸ਼ਨ ਕਿੱਧਰ ਨੂੰ ਜਾਣਗੇ ਪਤਾ ਨਹੀਂ ਹੈ। ਲੇਕਿਨ ਇਹ ਸਾਲ ਦੇ ਐਂਡ ਤੱਕ ਡਿਸਾਈਡ ਕਰਨਾ ਹੈ ਅਮਰੀਕਾ ਨੇ ਕਿ ਹਾਂਗਕਾਂਗ ਦਾ ਉਹ ਸਟੇਟਸ ਬਹਾਲ ਰੱਖਣਾ ਹੈ ਕਿ ਨਹੀਂ ਕਰਨਾ। ਔਰ ਕਿਉਂਕਿ ਚਾਈਨਾ ਨੇ ਇਹ ਸਿਕਿਉਰਿਟੀ ਲਾਅ ਉੱਥੇ ਖੜਾ ਕੀਤਾ ਔਰ ਇਸ ਦੇ ਹਵਾਲੇ ਨਾਲ ਮਾਈਕ ਪੋਂਪੀਓ ਨੇ ਜਿਹੜੇ ਸੈਕਟਰੀ ਆਫ ਸਟੇਟ ਨੇ, ਔਰ ਇਸ ਵੇਲੇ ਜੇ ਟਰੰਪ ਦੇ ਅਸਲੀ ਸਪੋਕਸਮੈਨ ਕਹਿਣਾ ਹੋਏ ਤੇ ਮਾਈਕ ਪੋਂਪੀਓ ਹੀ ਨੇ, ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਹੈ। ਉਹਨਾਂ ਨੇ ਕਿਹਾ ਅਸੀਂ ਦੇਖਾਂਗੇ ਕਿ ਹਾਂਗਕਾਂਗ ਨੂੰ ਜਿਹੜਾ ਹੈ ਉਹ ਕਿੰਨੀ ਕੁ ਜਿਹੜੀ ਟ੍ਰੀਟੀ ਹੋਈ ਹੈ ਉਹਦੇ ਥੱਲੇ ਕਿੰਨੀ ਕੁ ਇੰਡੀਪੈਂਡੈਂਸ ਰਹਿੰਦੀ ਹੈ, ਫਿਰ ਡਿਸਾਈਡ ਕਰਾਂਗੇ। ਪਰ ਚਾਈਨਾ ਨੇ ਨਾਲ ਦੀ ਨਾਲ ਹੀ ਜਿਹੜਾ ਉਹ ਅੱਜ ਕਾਫੀ ਸਖਤ ਲਾਈਨ ਇਹਦੇ ਤੇ ਲੈਂਦੇ ਆ ਕਿਹਾ ਕਿ ਵੀ ਇਹ
ਅਮਰੀਕਾ ਖਾਮਖਾ ਹਾਂਗਕਾਂਗ ਨੂੰ ਭੜਕਾ ਰਿਹਾ, ਪ੍ਰੋਵੋਕੇਸ਼ਨ ਪੈਦਾ ਕਰ ਰਿਹਾ, ਔਰ ਅਸੀਂ ਇਸ ਨੂੰ ਜਿਹੜਾ ਹੈ ਉਹ ਟੋਲਰੇਟ ਨਹੀਂ ਕਰਾਂਗੇ। ਸੋ ਕੁੱਲ ਮਿਲਾ ਕੇ ਇਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਕਿ ਜਿਹੜਾ ਇੰਟਰਨੈਸ਼ਨਲ ਟ੍ਰੀਟੀਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਮਰੀਕਾ ਨੇ ਕਿਵੇਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਸਮਝੌਤੇ ਦੇ ਮੁਤਾਬਕ ਐਕਟ ਕਰਨ ਦੀ ਥਾਂ ਉਹਨੂੰ ਵੀ ਜਿਹੜਾ ਹੈ ਝਟਕਾ ਦਿੱਤਾ ਹੈ। ਔਰ ਫਿਰ ਚਾਈਨਾ, ਕੈਨੇਡਾ ਔਰ ਮੈਕਸੀਕੋ ਦੇ ਨਾਲ ਜਿਹੜਾ ਇਹਨਾਂ ਦਾ ਨਾਫਤਾ ਦਾ ਸਮਝੌਤਾ ਸੀ, ਉਸ ਨੂੰ ਵੀ ਜਿਹੜਾ ਹੈ ਉਹਨੇ ਰੀਨੈਗੋਸ਼ੀਏਟ ਕੀਤਾ। ਕੈਨੇਡਾ ਨਾਲ ਵੀ, ਮੈਕਸੀਕੋ ਨਾਲ ਵੀ, ਚਾਈਨਾ ਨਾਲ ਵੀ ਰੀਨੈਗੋਸ਼ੀਏਸ਼ਨ ਹੋ ਰਹੀ ਸੀ। ਰਸ਼ੀਆ ਦੇ ਨਾਲ ਜਿਹੜਾ ਮਿਸਲ ਟੈਸਟ ਔਰ ਦੂਜੇ ਜਿਹੜੇ ਕੰਪਿਊਟਰ ਸਿਮਲਡ ਇਹਨਾਂ ਦੇ ਟੈਸਟ ਹੁੰਦੇ ਨੇ, ਉਸ ਦੀ ਜਿਹੜੀ ਟ੍ਰੀਟੀ ਸੀ ਉਹਨੂੰ ਵੀ ਉਹਦੇ ਚੋਂ ਨਿਕਲ ਗਿਆ ਅਮਰੀਕਾ। ਐਨਵਾਇਰਨਮੈਂਟ ਨਾਲ ਰਿਲੇਟਡ ਜਿਹੜੀ ਇਹ ਟ੍ਰੀਟੀ ਸੀ ਪੈਰਿਸ ਸਮਿਟ ਦੇ ਵੇਲੇ, ਉਹਨਾਂ ਨੂੰ ਵੀ ਜਿਹੜਾ ਟ੍ਰੈਸ਼ ਕੀਤਾ ਆਪਣੇ ਵੱਲੋਂ। ਔਰ ਹੁਣ ਇੱਕ ਟ੍ਰੀਟੀ ਜਿਹੜੀ ਕਿ ਲਗਭਗ 72 ਦੇਸ਼ ਜਿਹੜੀ ਹੈ ਇਹਨਾਂ ਦੀ 35 ਨੇਸ਼ਨਸ ਦੇ ਨਾਲ ਸੀ, ਜਿਹਦੇ ਚ ਰਸ਼ੀਆ, ਯੂਰਪ ਦੇ ਮੁਲਕ ਔਰ ਦੂਜੇ, ਔਰ ਉਹ ਓਪਨ ਸਕਾਈਜ਼ ਟ੍ਰੀਟੀ। ਇਸ ਟ੍ਰੀਟੀ ਦੇ ਥੱਲੇ, ਕਿਉਂਕਿ ਇਹ ਸਾਰੇ ਜਿਹੜੇ 35 ਦੇਸ਼ ਨੇ ਫਰੈਂਡਲੀ ਮੁਲਕ ਨੇ, ਤੇ ਉਹਨਾਂ ਦੇ ਵਿੱਚ ਜਿਹੜੇ ਅਨਆਰਮਡ ਜਹਾਜ਼ ਨੇ ਉਹ ਉਹਨਾਂ ਦੇ ਉੱਤੇ ਫਲਾਈ ਕਰ ਸਕਦੇ ਨੇ ਆਪਣੇ ਜਿਹੜਾ ਕੋਈ ਵੀ ਮਿਸ਼ਨ ਨੂੰ ਲੈ ਕੇ, ਜਿਹੜਾ ਸਿਰਫ ਜਿਹੜਾ ਉਹ ਜਸੂਸੀ ਮਿਸ਼ਨ ਨਹੀਂ ਹੋਣਾ ਚਾਹੀਦਾ। ਜ਼ਾਹਰ ਹੈ ਰਸ਼ੀਆ ਵੀ ਦਾ ਹਿੱਸਾ ਸੀ, ਔਰ ਇਸ ਓਪਨ ਸਕਾਈਜ਼ ਟ੍ਰੀਟੀ ਦਾ ਫਾਇਦਾ ਖਾਸ ਤੌਰ ਤੇ ਉਹਨਾਂ ਯੂਰਪ ਦੇ ਮੁਲਕਾਂ ਨੂੰ ਜਿਹੜੇ ਰਸ਼ੀਆ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹਦੀ ਟੈਕਨੋਲੋਜੀ ਪਾਵਰ ਔਰ ਉਹਦੀ ਅਦਰਵਾਈਜ਼ ਵੀ ਮਿਲਟਰੀ ਪਾਵਰ ਦਾ। ਔਰ ਅਮਰੀਕਾ ਨੇ ਯੂਰਪ ਨੂੰ ਰਸ਼ੀਆ ਦੇ ਖਿਲਾਫ ਖੜਾ ਰੱਖਣ ਦੇ ਲਈ ਨੈਟੋ ਜਿਹੜੀ ਨਾਨ ਅਲਾਈਨ ਟ੍ਰੀਟੀ ਆਰਗੇਨਾਈਜੇਸ਼ਨ ਬਣਾਈ। ਔਰ ਹੁਣ ਅੱਜ ਜਦੋਂ ਅਸੀਂ ਮੇਨ ਖਬਰਾਂ ਦੇਖਦੇ ਹਾਂ ਤੇ ਇਹ ਖਬਰ ਹੈ ਕਿ ਓਪਨ ਸਕਾਈਜ਼ ਟ੍ਰੀਟੀ US ਟੂ ਵਿਦਡਰਾ ਫਰਮ ਆਰਮਸ ਕੰਟਰੋਲ ਡੀ। ਔਰ ਇਹ ਜਿਹੜੀ ਟ੍ਰੀਟੀ ਹੈ ਇਹਦੇ ਥੱਲੇ ਉਹਨਾਂ ਨੇ ਅਮਰੀਕਾ ਨੇ ਕਿਹਾ ਵੀ ਅਸੀਂ ਇਹਦੇ ਚੋਂ, ਕਿਉਂਕਿ ਰਸ਼ੀਆ ਕੋਆਪਰੇਟ ਨਹੀਂ ਕਰ ਰਿਹਾ ਕਿ ਜਾਰਜੀਆ ਦੇ ਵਿੱਚ ਜਿੱਥੇ ਉਹਨੇ ਅਟੈਕ ਕੀਤਾ ਸੀ ਉਹਦਾ ਫਲਾਂ ਸ਼ਹਿਰ ਹੈ, ਉਹਦੇ ਚ ਜਿਹੜਾ ਰਸ਼ੀਆ ਜਿਹੜਾ ਉਹ ਫਲਾਈਟ ਨਹੀਂ ਦੇ ਰਿਹਾ, ਇਸ ਲਈ ਅਸੀਂ ਇਸ ਚੋਂ ਨਿਕਲ ਰਹੇ। ਹਾਲਾਂਕਿ ਰਸ਼ੀਆ ਨੂੰ ਇਹਦੇ ਨਾਲ ਫਰਕ ਨਹੀਂ ਪਏਗਾ, ਅਮਰੀਕਾ ਨੂੰ ਵੀ ਨਹੀਂ ਪੈਂਦਾ, ਕਿਉਂਕਿ ਅਮਰੀਕਾ ਦੇ ਕੋਲ ਇਹ ਉਸ ਪੀਰੀਅਡ ਦੀਆਂ ਟ੍ਰੀਟੀਜ਼ ਨੇ ਜਦੋਂ ਬਹੁਤ ਐਫੀਸ਼ੀਐਂਟ ਸੈਟੇਲਾਈਟਸ ਨਹੀਂ ਸੀ ਸਕਾਈ ਦੇ ਵਿੱਚ, ਜਿਹੜੀਆਂ ਅੱਜ ਤਾਂ ਈਵਨ GPS ਜਿਹੜਾ ਉਹ ਸੈਟੇਲਾਈਟ ਹੀ ਆ, ਅਸਮਾਨ ਚੋਂ ਤੁਹਾਡੇ ਜਿਹੜਾ ਉਹ ਰੂਟ ਵੀ ਤੁਹਾਨੂੰ ਦੱਸ ਰਿਹਾ ਹੁੰਦਾ ਹੈ, ਤੇ ਹਰ ਇੱਕ ਦੀ ਕਾਰ ਦੀ ਪਲੇਟ ਪੜਨ ਦੀ ਵੀ ਸਮਰੱਥ ਹੈ। ਸੋ ਉਹਦੇ ਲਈ ਕੋਈ ਪਰਮਿਸ਼ਨ ਲੈਣ ਦੀ ਜਾਂ ਕੋਈ 에ਅਰ ਸਪੇਸ ਉੱਡਣ ਦੀ ਲੋੜ ਨਹੀਂ ਹੁੰਦੀ। ਪਰ ਸਟਿਲ ਜਿਹੜੇ ਯੂਰਪੀਅਨ ਮੁਲਕ ਨੇ, ਕਿਉਂਕਿ 35 ਦੇਸ਼ਾਂ ਦੇ ਵਿੱਚ ਮੈਜੋਰਿਟੀ ਉਹ ਨੇ, ਉਹਨਾਂ ਨੂੰ ਇਸ ਦਾ ਜ਼ਰੂਰ ਫਰਕ ਪਏਗਾ। ਔਰ ਇਹਦੇ ਤੇ ਉਹਨਾਂ ਨੇ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ US withdrawal would be very regrettable, adding that Trump administration was working to derail all agreements on armed controls। ਕਿ ਵੀ ਇਹ ਜਿਹੜੇ ਹਥਿਆਰਾਂ ਨੂੰ ਕੰਟਰੋਲ ਕਰਨ ਦੇ ਐਗਰੀਮੈਂਟ ਨੇ, ਇਹਨਾਂ ਚੋਂ ਟਰੰਪ ਐਡਮਿਨਿਸਟ੍ਰੇਸ਼ਨ ਨਿਕਲ ਰਿਹਾ। ਔਰ ਇਹ ਸਾਰੇ ਚੋਂ ਇਹ ਪੋਸਟ ਕੋਲਡ ਵਾਰ ਈਰਾ ਦੇ ਮੈਂ ਸਮਝਦਾ ਕਿ ਇੱਕ ਲੈਫਟ ਓਵਰ ਲਾਈਨ ਸੀ ਕਿ ਜਿਹਦੇ ਚ ਇਹ ਸਾਰਿਆਂ ਨੂੰ ਇਹਨਾਂ ਨੇ ਕਿੰਨੇ ਨਵੇਂ ਟੈਸਟ ਓਪਨਲੀ ਨਹੀਂ ਕਰਨੇ ਹੈ, ਜਾਂ ਨਿਊਕਲੀਅਰ ਜਿਹੜੀ ਕਿੰਨੇ ਨਿਊਕਲੀਅਰ ਹੈਡ ਹੋਣੇ ਚਾਹੀਦੇ ਨੇ। ਰਸ਼ੀਆ ਨੇ ਵੀ ਆਪਣਾ ਪ੍ਰੋਗਰਾਮ ਕੈਪ ਕੀਤਾ, ਅਮਰੀਕਾ ਨੇ ਵੀ ਕੀਤਾ। ਔਰ ਹੁਣ ਜਿਹੜਾ ਇਸ ਸਾਰੇ ਚੋਂ ਨਿਕਲਣਾ ਇਹ ਅਲਟੀਮੇਟਲੀ ਜਿਹੜਾ ਇਹ ਨੈਟੋ ਕੰਟਰੀਜ਼ ਦਾ ਜਾਂ ਯੂਰਪ ਦਾ ਨੁਕਸਾਨ ਕਰੇਗਾ। ਸੋ ਇਹ ਜਿਹੜੀ ਟ੍ਰੀਟੀ ਹੈ ਉਹਦੇ ਥੱਲੇ ਇਹ ਸੀ ਕਿ ਵੀ it allowed for unarmed short notice reconnaissance flights by specially equipped aircraft over the entire territory of another country. These can be to collect data on troop deployment and military facilities, for example. So ਇਹ ਜ਼ਾਹਰ ਹੈ ਜਿਵੇਂ ਮੈਂ ਕਿਹਾ ਵੀ ਨਾ ਹੀ ਰਸ਼ੀਆ ਨੂੰ ਇਹਦਾ ਫਰਕ ਪੈਣਾ, ਨਾ ਹੀ ਅਮਰੀਕਾ ਨੂੰ ਖੁਦ ਪੈਣਾ, ਪਰ ਇਸ ਦਾ ਮਤਲਬ ਇਹ ਹੈ ਕਿ ਟਰੰਪ ਹੁਣ ਜਿੱਥੇ ਉਹ ਚੀਨ ਨੂੰ ਝਟਕਾ ਦੇਣ ਦੀ ਲਾਈਨ ਲਈ ਹੋਈ ਹੈ, ਉਹ ਯੂਰਪੀਅਨ ਕੰਟਰੀਜ਼ ਨੂੰ ਵੀ ਝਟਕਾ ਦੇ ਰਿਹਾ ਕਿ ਜਾਓ, ਮੈਂ ਤੁਹਾਡੇ ਸਿਰ ਤੇ ਛਤਰੀ ਨਹੀਂ ਰੱਖਦਾ, ਜਾਓ ਮੀਂਹ ਚ ਭਿੱਜੋ। ਕਿਉਂਕਿ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਪਬਲਿਕ ਓਪੀਨੀਅਨ ਹੈ ਯੂਰਪ ਦੇ ਵਿੱਚ ਅਮਰੀਕਾ ਵਰਸਸ ਚਾਈਨਾ, ਉਹ ਜ਼ਿਆਦਾ ਚਾਈਨਾ ਵੱਲ ਲੋਕਾਂ ਦਾ ਝੁਕਾਅ ਹੈ।
ਔਰ ਜਿਹੜੀ ਬਿਲਕੁਲ ਲਾਈਨ ਖਿੱਚਣ ਵਾਲੀ ਲਾਈਨ ਚੀਨ ਦੇ ਉੱਤੇ ਟਰੰਪ ਨੇ ਲਈ ਹੈ, ਉਹਨੂੰ ਯੂਰਪ ਦੇ ਵਿੱਚ ਉਹਦੀ ਹਮਾਇਤ ਨਹੀਂ ਮਿਲੀ। ਦੇ ਬਾਵਜੂਦ ਕਿ ਯੂਕੇ ਦੇ ਵਿੱਚ ਜਿਹੜੀ ਹੈ ਉਹ ਕੰਜ਼ਰਵੇਟਿਵ ਪਾਰਟੀ ਦੀ ਗਵਰਨਮੈਂਟ ਹੈ, ਜਿਹੜੀ ਆਲਵੇਜ਼ ਇਹਨਾਂ ਦੀ ਅਮਰੀਕਾ ਦੀ ਰਿਪਬਲਿਕਨ ਪਾਰਟੀ ਔਰ ਉੱਥੋਂ ਦੀ ਕੰਜ਼ਰਵੇਟਿਵ ਪਾਰਟੀ ਉਹ ਇੱਕ ਦੂਜੇ ਦੇ ਨਾਲ ਇਹਨਾਂ ਦਾ ਕਰੂਰਾ ਰਲਦਾ ਹੈ। ਔਰ ਇਵੇਂ ਹੀ ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਔਰ ਇੰਗਲੈਂਡ ਦੀ ਲੇਬਰ ਪਾਰਟੀ, ਇਹਨਾਂ ਦੀ ਕੈਮਿਸਟਰੀ ਆਪਸ ਵਿੱਚ ਰਲਦੀ ਹੈ, ਪਰ ਇਹਦੇ ਬਾਵਜੂਦ ਕੋਈ ਇੰਗਲੈਂਡ ਨੇ ਹੁਲਾਰਾ ਨਹੀਂ ਦਿੱਤਾ। ਸੋ ਇਹ ਵੀ ਇੱਕ ਰੀਜ਼ਨ ਹੈ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਸਖਤ ਮੇਸ਼ਰ ਦੇਖ ਸਕਦੇ ਹਾਂ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਆਉਂਦਿਆਂ ਵੀ ਨੈਟੋ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ, ਫਿਰ ਕਿਹਾ ਸੀ ਜੀ ਅਸੀਂ ਆਪਣੇ ਪੈਸੇ ਕਿਉਂ ਖਰਚੀਏ ਉਹਨਾਂ ਦੀ ਜਿਹੜੀ ਹੈ ਉਹ ਸੁਰੱਖਿਆ ਦੇ ਉੱਤੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇੰਟਰਨੈਸ਼ਨਲ ਸਿਨੈਰੀਓ ਹੈ ਇਹ ਇਸ ਪਾਸੇ ਵੱਲ ਜਾ ਰਿਹਾ। ਹੁਣ ਅਸੀਂ ਗੱਲ ਆਪਣੇ ਖਿੱਤੇ ਦੀ ਵੀ ਕਰਦੇ ਕਿ ਕਿਵੇਂ ਮੇਰੀ ਇਹ ਚਾਹਨਾ ਵੀ ਸੀ ਔਰ ਮੈਂ ਇਨਕੁਆਇਰ ਵੀ ਕਰ ਰਿਹਾ ਸੀ ਕਿ ਜਦੋਂ ਅਸੀਂ ਕੋਰੋਨਾ ਵਾਇਰਸ ਦੇ ਹਵਾਲੇ ਨਾਲ ਚਾਰੇ ਪਾਸੇ ਕਹਿਰ ਦੇਖ ਰਹੇ ਹਾਂ ਔਰ ਸਿੱਖ ਜਥੇਬੰਦੀਆਂ ਦੁਨੀਆ ਭਰ ਦੇ ਵਿੱਚ ਸਿੱਖ ਗੁਰਦੁਆਰੇ ਮਦਦ ਦੇ ਉੱਤੇ ਨਿਕਲੇ ਨੇ, ਲੰਗਰ ਵੀ ਨੇ, ਮਾਸਕਸ ਵੀ ਔਰ ਦੂਸਰਾ ਵੀ ਪ੍ਰੋਵਾਈਡ ਕਰਨਾ, ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੀ। ਤੇ ਮੈਂ ਕਿਹਾ ਕਿ ਵੀ ਪਾਕਿਸਤਾਨ ਦੇ ਹਵਾਲੇ ਨਾਲ ਉੱਥੇ ਸਾਡੀਆਂ ਜਥੇਬੰਦੀਆਂ ਕੀ ਕਰ ਰਹੀਆਂ। ਹਾਲਾਂਕਿ ਪੇਸ਼ਾਵਰ ਦੇ ਵਿੱਚ ਜਾਂ ਦੂਸਰੇ ਪਾਸੇ ਅਸੀਂ ਦੇਖਿਆ ਇੰਡੀਵਿਜੂਅਲ ਲੈਵਲ ਦੇ ਉੱਤੇ ਗੁਰਦੁਆਰਿਆਂ 'ਚ ਐਫਰਟ ਹੋ ਰਿਹਾ ਸੀ, ਪਰ ਯੂਨਾਈਟਿਡ ਸਿੱਖਸ ਨੇ ਇਸ ਦੇ ਵਿੱਚ ਲੀਡ ਲੈਂਦੇ ਆ ਜ਼ਿਲ੍ਹਾ ਰਾਵਲਪਿੰਡੀ ਦੀ ਤਹਿਸੀਲ ਜਿਹੜੀ ਹੈ ਕੋਟਲੀ ਸਤੀਆਂ, ਉਸ ਦੇ ਵਿੱਚ ਕਿਉਂਕਿ ਉੱਥੋਂ ਵਿਮਨ ਜਿਹੜੇ ਨੇ ਕੋਟੇ ਦੇ ਵਿੱਚ ਇਲੈਕਟਿਡ ਐਮਪੀਏ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਪਾਕਿਸਤਾਨੀ ਪੰਜਾਬ ਦੀ ਬੀਬੀ ਸਿਮਾਬੀਆ ਤਾਹਿਰ ਨੇ, ਉਹਨਾਂ ਨੇ ਔਰ ਇਹ ਬੀਬੀ ਸਿਮਾਬੀਆ ਤਾਹਿਰ ਉਹੀ ਨੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਮਤਾ ਲਿਆਂਦਾ ਸੀ, ਜਿਹੜਾ ਯੂਨੈਨਿਮਸਲੀ ਪਾਸ ਹੋਇਆ ਸੀ। ਔਰ ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਨੇ ਇਸ ਦਾ ਸੰਗੇ ਬੁਨਿਆਦ ਵੀ ਰੱਖਿਆ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ। ਔਰ ਸਿਮਾਬੀਆ ਤਾਹਿਰ ਜਦੋਂ ਉਹਨਾਂ ਨੇ ਰੈਜ਼ੋਲੂਸ਼ਨ ਕੀਤਾ ਉਸ ਵੇਲੇ ਜਿਹੜਾ ਅਸੀਂ ਉਹਨੂੰ ਐਪਰੀਸ਼ੀਏਟ ਵੀ ਕੀਤਾ ਸੀ ਕਿ ਇੱਕ ਚੰਗਾ ਕਦਮ ਹੈ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜਿਹੜੇ ਨੇ ਉਹਨਾਂ ਦੇ ਨਾਲ ਸੰਪਰਕ 'ਚ ਰਹੇ ਸਾਰੇ ਟਾਈਮ 'ਚ, ਵਕਤਨ ਬਾ ਵਕਤਨ ਹੋਰ ਵੀ। ਸੋ ਉਹਨਾਂ ਨੇ ਜਦੋਂ ਉਹਨਾਂ ਤੱਕ ਅਪਰੋਚ ਕੀਤਾ ਤੇ ਉਹਨਾਂ ਤੋਂ ਪਤਾ ਲੱਗਾ ਕਿ ਜ਼ਿਲ੍ਹਾ ਰਾਵਲਪਿੰਡੀ ਦੀ ਜਿਹੜੀ ਤਹਿਸੀਲ ਕੋਟਲੀ ਸਤੀਆਂ ਇਹ ਕਾਫੀ ਬੈਕਵਰਡ ਹੈ, ਪਹਾੜੀ ਇਲਾਕਾ ਇਹਨੂੰ ਕਿਹਾ ਜਾਂਦਾ ਹੈ। ਹਾਲਾਂਕਿ ਕਾਫੀ ਸਖਤ ਜਾਨ ਇੱਥੋਂ ਦੇ ਲੋਕ ਨੇ, ਫੌਜ ਦੇ ਵਿੱਚ ਵੀ ਨੇ, ਔਰ ਇਹ ਉਹ ਏਰੀਆ ਜਿਹੜਾ ਆਜ਼ਾਦ ਕਸ਼ਮੀਰ ਦੇ ਨਾਲ ਜਾ ਕੇ ਲੱਗਦਾ, ਭਾਵੇਂ ਇਹ ਰਾਵਲਪਿੰਡੀ ਜ਼ਿਲ੍ਹੇ ਦਾ ਹਿੱਸਾ ਹੈ, ਲੇਕਿਨ ਜਦੋਂ ਅਸੀਂ ਆਜ਼ਾਦ ਕਸ਼ਮੀਰ ਦਾ ਦੇਖਦੇ ਹਾਂ ਤਾਂ ਫਿਰ ਦੂਸਰੇ ਪਾਸਿਓਂ ਅਸੀਂ ਇਹ ਜੇ ਦੇਖੀਏ ਕਿ ਰਾਵਲਾ ਕੋਟ ਹੈ, ਸੁਦਨਤੀ ਹੈ, ਬਾਗ ਹੈ, ਮੁਜ਼ੱਫਰਾਬਾਦ ਹੈ, ਔਰ ਉਸ ਸਾਰੇ ਦੇ ਨਾਲ ਜਾ ਕੇ ਇਹ ਇਲਾਕਾ ਲੱਗਦਾ। ਔਰ ਇੱਥੇ ਗਰੀਬੀ ਵੀ ਕਾਫੀ ਹੈ ਔਰ ਇਹ ਯੂਨਾਈਟਿਡ ਸਿੱਖਸ ਨੇ ਇਸ ਮਿਸ਼ਨ ਨੂੰ ਲਿਆ। ਬੀਬੀ ਸਿਮਾਬੀਆ ਤਾਹਿਰ ਦੇ ਨਾਲ ਉਹਨਾਂ ਨੇ ਦਾ ਰਾਬਤਾ ਰਿਹਾ ਔਰ ਜਿੰਨੀ ਵੀ ਉੱਥੇ ਇਹਨਾਂ ਤਿੰਨ ਪਿੰਡ ਉਹਨਾਂ ਨੇ ਇਸ ਤਹਿਸੀਲ ਦੇ ਚੁਣੇ ਕੋਟਲੀ ਸਤੀਆਂ ਦੇ, ਉਹ ਤਿੰਨ ਪਿੰਡ ਨੇ ਧਾਂਗਰਾ, ਫੋਫੰਡੀ ਤੇ ਦੁਰਨਾਈਆਂ। ਔਰ ਉਹਦੇ ਚ ਉਹਨਾਂ ਨੇ 50,000 ਮੀਲ 80 ਪਰਿਵਾਰ ਜਿਨ੍ਹਾਂ ਚ ਖਾਸ ਤੌਰ ਤੇ ਉਹ ਜਿਹੜੇ ਫਿਜ਼ੀਕਲੀ ਹੈਂਡੀਕੈਪਡ ਨੇ, ਜਿਨ੍ਹਾਂ ਨੂੰ ਮਾਜ਼ੂਰ ਅਸੀਂ ਉਰਦੂ ਚ ਕਵਾਂਗੇ, ਉਹਨਾਂ ਦੀ ਮਦਦ ਔਰ ਲਗਭਗ 16 ਵਲੰਟੀਅਰ ਇਸ ਸਾਰੇ ਐਫਰਟ ਨੂੰ ਬੀਬੀ ਸਿਮਾਬੀਆ ਤਾਹਿਰ ਨੇ ਲੀਡ ਕੀਤਾ। ਔਰ ਉਹਨਾਂ ਦੀ ਕਾਫੀ ਡੀਟੇਲ ਵੀਡੀਓ ਇਹਦੇ ਤੇ ਉੱਤੇ ਆਈ ਹੈ। ਉੱਥੇ ਪੂਰੀ ਐਕਟੀਵਿਟੀ ਦਾ 15 ਮਿੰਟ ਦੀ ਹੈ, ਅਸੀਂ ਸਮਾਂ ਸੀਮਾ ਨੂੰ ਦੇਖਦੇ ਹਾਂ, ਸਾਰਾ ਤਾਂ ਨਹੀਂ, ਲੇਕਿਨ ਉਹਦਾ ਐਡੀਟਡ ਵਰਜ਼ਨ ਜਿਹੜਾ ਹੈ ਯੂਨਾਈਟਿਡ ਸਿੱਖਸ ਨੇ ਆਪਣੀ ਪ੍ਰੈਸ ਰਿਲੀਜ਼ ਦਿੱਤਾ, ਉਹ ਦਰਸ਼ਕਾਂ ਦੇ ਨਾਲ ਕਨਕਲੂਜਨ ਦੇ ਵਿੱਚ ਸਾਂਝਾ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਜੋ ਦੁਨੀਆ ਦੇ ਵਿੱਚ ਇਸ ਵੇਲੇ ਕੁੱਲ ਮਿਲਾ ਕੇ ਕੋਰੋਨਾ ਪੇਸ਼ੈਂਟਸ ਦੇ ਨਾਲ ਸੰਬੰਧਤ ਔਰ ਇਨਫੈਕਸ਼ਨਸ ਕਿੰਨੇ ਨੇ ਔਰ ਕੀ ਚੱਲ ਰਿਹਾ ਹੈ, ਉਹਦਾ ਮੈਂ ਇੱਕ ਜਨਰਲ ਬਰਡ ਆਈ ਵਿਊ ਦਿਆਂਗਾ ਕਿ ਇਸ ਵੇਲੇ ਜਿਹੜੇ ਟੋਟਲ ਕੋਰੋਨਾ ਵਾਇਰਸ ਪੋਜ਼ਿਟਿਵ ਕੇਸਿਸ ਨੇ ਉਹ 5,32,140। ਸੋ ਜ਼ਾਹਿਰ ਹੈ ਕਿ 51 ਲੱਖ ਤੋਂ ਇਹ ਫਿਗਰ ਕ੍ਰਾਸ ਕੀਤੀ ਹੈ। ਔਰ ਕੁੱਲ ਮੌਤਾਂ ਜਿਹੜੀਆਂ ਨੇ ਉਹ 3,31,158 ਨੇ। ਅਮਰੀਕਾ ਦੇ ਵਿੱਚ ਜਿਹੜਾ ਲੀਡ ਕਰ ਰਿਹਾ ਕੁੱਲ ਜ਼ਿਆਦਾ ਕੇਸਿਸ ਦੇ ਵਿੱਚ,
ਜਿਨ੍ਹਾਂ ਨੂੰ ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਬੈਚ ਆਫ ਆਨਰ ਕਿਹਾ ਸੀ, ਉਹ 1,06,01,035 ਟੋਟਲ ਕੇਸ ਨੇ ਔਰ ਅਮਰੀਕਾ ਚ 95,304 ਡੈਥਸ ਜਿਹੜੀਆਂ ਨੇ ਹੁਣ ਤੱਕ ਰਿਕਾਰਡਡ ਨੇ। ਨੰਬਰ 2 ਤੇ ਰਸ਼ੀਆ ਕੇਸਾਂ ਦੇ ਲਿਹਾਜ਼ ਨਾਲ 3,17,554, ਸੋ ਗਿਣਤੀ ਅਮਰੀਕਾ ਦੇ ਮੁਕਾਬਲੇ ਕਾਫੀ ਘੱਟ ਹੈ ਔਰ ਡੈਥਸ ਵੀ ਰਸ਼ੀਆ ਦੇ ਵਿੱਚ ਸਿਰਫ 3,099 ਨੇ। ਔਰ ਬ੍ਰਾਜ਼ੀਲ ਜਿਹੜਾ ਅਸੀਂ ਜ਼ਿਕਰ ਕੀਤਾ ਵੀ ਤੀਸਰੇ ਨੰਬਰ ਤੇ ਆ ਹੁਣ, ਕੁੱਲ ਕੇਸ 2,94,152 ਨੇ ਔਰ ਉਹਨਾਂ ਦੀਆਂ ਜਿਹੜੀਆਂ ਮੌਤਾਂ ਨੇ 19,038। ਔਰ ਜਿਹੜਾ 11ਵੇਂ ਨੰਬਰ ਤੇ ਇਸ ਵੇਲੇ ਇੰਡੀਆ, ਔਰ ਇੰਡੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਕੇਸ ਵੱਧ ਰਹੇ ਨੇ। ਇਹ ਵੀ ਸਾਹਮਣੇ ਆਇਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ, ਜਿਨ੍ਹਾਂ ਦਾ ਇਹ ਕਹਿਣਾ ਕਿ ਮਜ਼ਦੂਰਾਂ ਦਾ ਕੋਈ ਦੇਸ਼ ਨਹੀਂ ਹੁੰਦਾ, ਪਰ ਉਹ ਹੁਣ ਜਦੋਂ ਆਪਣੇ ਪਿੰਡਾਂ ਵੱਲ ਵੀ ਪਹੁੰਚ ਰਹੇ ਨੇ ਤੇ ਉੱਥੇ ਵੀ ਪਿੰਡਾਂ 'ਚ ਦੰਗੇ ਵਰਗਾ ਮਾਹੌਲ ਬਣਿਆ। ਕਈ ਲੋਕ ਉੱਥੇ ਉਹਨਾਂ ਨੂੰ ਵੜਨ ਹੀ ਨਹੀਂ ਦਿੰਦੇ ਕਿ ਤੁਸੀਂ ਬਿਮਾਰੀ ਲੈ ਕੇ ਆਏ ਹੋ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਿੱਦਾਂ ਧੱਕਾ ਕੇ ਗੱਡੀਆਂ 'ਚ, ਬੱਸਾਂ 'ਚ, ਟੈਂਪੂਆਂ 'ਚ, ਸਕੂਟਰਾਂ ਤੇ ਕੋਈ ਡਿਸਟੈਂਸਿੰਗ ਨਹੀਂ ਪਹੁੰਚੇ। ਹੁਣ ਇਹ ਆ ਰਿਹਾ ਵੀ ਜਿਹੜੇ ਗ੍ਰੀਨ ਜ਼ੋਨ ਏਰੀਆ ਵੀ ਸੀ ਉੱਥੇ ਵੀ ਇਹ ਕੇਸ ਕਾਫੀ ਪਹੁੰਚ ਕੇ ਆਏ ਨੇ ਔਰ ਉਹਦੇ 'ਚ ਇੱਕ ਵੱਡਾ ਕਾਰਨ ਹੈ ਬਾਹਰੋਂ ਆਉਣ ਵਾਲੇ ਮਜ਼ਦੂਰ ਨੇ। ਸੋ ਹੁਣ ਜਿਹੜਾ ਹੈ ਉਹ ਰਾਈਟਿੰਗ ਵੀ ਹੋਏਗੀ, ਆਪਸ ਨਫ਼ਰਤ ਵੀ ਹੋਏਗੀ ਔਰ ਇਹ ਗਿਣਤੀ ਉਹਨਾਂ ਦੀ ਕੋਈ ਥੋੜੀ ਨਹੀਂ ਹੈ। 2 ਤੋਂ 3 ਕਰੋੜ ਜਿਹੜੇ ਨੇ ਉਹ ਆ ਰਹੇ ਨੇ ਔਰ ਇਹੀ ਆਪਾਂ ਧਾਪੀ ਅਸੀਂ ਜਹਾਜ਼ਾਂ ਦੇ ਵਿੱਚ ਵੀ ਦੇਖ ਰਹੇ ਹਾਂ। ਫਲਾਈਟਸ ਬੇਸ਼ੱਕ ਇੰਡੀਆ ਨੂੰ ਸ਼ੁਰੂ ਹੋ ਗਈਆਂ ਨੇ। ਪਹਿਲਾਂ ਇਹਨਾਂ ਦਾ ਜਿਹੜਾ ਮਿਨਿਸਟਰ ਹੈ ਇਸ 에ਅਰਵੇਜ਼ ਨਾਲ ਸੰਬੰਧਿਤ ਹਰਦੀਪ ਪੁਰੀ, ਉਹਨੇ ਕਿਹਾ ਸੀ ਕਿ ਜੀ ਅਸੀਂ ਜਹਾਜ਼ਾਂ ਦੇ ਵਿੱਚ ਜਿਹੜੀ ਵਿਚਕਾਰਲੀ ਸੀਟ ਆ ਉਹ ਖਾਲੀ ਰੱਖਾਂਗੇ ਤਾਂ ਕਿ ਡਿਸਟੈਂਸ ਰਹੇ। ਫਿਰ ਉਹਨਾਂ ਨੇ ਕਿਹਾ ਜੀ ਹੁਣ ਇੰਨੇ ਕਨੇ ਕੋਈ ਨਹੀਂ, ਸਭ ਚੱਲਣ ਦਿਓ। ਹੁਣ ਜਹਾਜ਼ ਵੀ ਭਰ ਕੇ ਜਾ ਰਹੇ ਨੇ, ਗੱਡੀਆਂ ਦੇ ਵਿੱਚ ਵੀ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈ। ਆਪਣੇ ਤੌਰ ਤੇ ਵੀ ਇਹ ਹੈ ਹੁਣ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਨਵੇਂ ਕੇਸ ਵੀ ਆਣਗੇ। ਤਾਂ ਉਹਨਾਂ ਨੇ ਵੀ ਕਿਹਾ ਵੀ ਜੇ ਹੁਣ ਮੌਤਾਂ ਹੁੰਦੀਆਂ ਤਾਂ ਹੁੰਦੀਆਂ ਰਹਿਣ, ਇਹ ਸਾਰੇ ਥਾਲੀ ਵਜਾਣਾ ਤੇ ਉਹ ਪੂਰੇ ਡਰਾਮੇ ਕਰਨ ਵਾਲਿਆਂ ਨੂੰ ਕੋਈ ਫਿਕਰ ਨਹੀਂ ਹੈ। ਉਹ ਆਪਣੇ ਬੈਠੇ ਉੱਥੋਂ ਜਿਹੜੇ ਨੇ ਉਹ ਆਰਡਰ ਕਰ ਦਿੰਦੇ ਨੇ। ਆਮ ਲੋਕ ਭੁੱਖੇ ਮਰ ਰਹੇ ਨੇ ਔਰ ਉਹਨਾਂ ਦੇ ਇੰਟਰਵਿਊ ਦੇਖੇ ਨਹੀਂ ਜਾਂਦੇ ਕਿਸ ਮੰਦ ਹਾਲੀ 'ਚ ਨੇ। ਔਰ ਇੰਡੀਆ 'ਚ ਜਿਹੜੇ ਟੋਟਲ ਕੇਸ ਟੈਸਟਡ ਐਂਡ ਰਿਕਾਰਡਡ ਨੇ ਉਹ 1,14,478 ਨੇ ਔਰ ਕੁੱਲ ਮੌਤਾਂ 3,465 ਨੇ। ਔਰ ਭਾਰਤ ਹੁਣ ਕੇਸਾਂ ਦੇ ਮਾਮਲੇ 'ਚ 11ਵੇਂ ਨੰਬਰ ਤੇ ਹੈ। ਪਾਕਿਸਤਾਨ, ਬੇਸ਼ੱਕ ਪਾਕਿਸਤਾਨ ਦੇ ਵਿੱਚ ਆਪਣੇ ਅੰਦਰੂਨੀ ਵੀ ਚੱਲ ਰਿਹਾ ਹੈ। ਉਹਨਾਂ ਦਾ ਸ਼ੂਗਰ ਸਕੈਂਡਲ ਸੀ ਔਰ ਉਹਨੂੰ ਲੈ ਕੇ ਫਿਰ ਇੱਕ ਤਫਤੀਸ਼ੀ ਕਮੇਟੀ ਬਣੀ, ਰਿਪੋਰਟ ਅੱਜ ਉਹਦੀ ਰਿਪੋਰਟ ਜਾਰੀ ਹੋਈ ਹੈ। ਉਹਦੇ ਜੀਵਨ ਜਿਹੜੇ ਇਮਰਾਨ ਖਾਨ ਸਾਹਿਬ ਦੀ ਆਪਣੀ ਕੈਬਨਿਟ ਬਦਲੇ ਬੰਦੇ ਨੇ ਉਹਨਾਂ ਦੇ ਵੀ ਨਾਂ ਨੇ, ਕੋਈ ਹੋਰ ਵੀ ਨੇ। ਹਾਲਾਂਕਿ ਇੱਕ ਗੱਲੋਂ ਤਾਂ ਠੀਕ ਹੈ ਕਿ ਇਹ ਸਾਬਤ ਹੁੰਦਾ ਹੈ ਕਿ ਭਾਈ ਜੇ ਕੋਈ ਗੱਲ ਨਾ ਪੱਖੀ ਹੈ ਜਾਂ ਕਰਪਟ ਪ੍ਰੈਕਟਿਸ ਹੈ ਤਾਂ ਉਹਨਾਂ ਨੇ ਆਪਣਿਆਂ ਨੂੰ ਵੀ ਮਾਫ ਨਹੀਂ ਕੀਤਾ। ਪਰ ਜਦੋਂ ਤੁਸੀਂ ਇਸ ਕਿਸਮ ਦੇ ਮਾਹੌਲ 'ਚ ਆਲਰੇਡੀ ਮੁਲਕ ਜਿਹੜਾ ਹੈ ਇਸ ਦੇ ਨਾਲ ਜੂਝ ਰਿਹਾ ਹੈ, ਆਰਥਿਕ ਸੰਕਟ ਵੀ ਹੈ ਤੇ ਗਵਰਨਮੈਂਟ ਵੀ ਅਨਸਟੇਬਲ ਹੋ ਸਕਦੀ ਹੈ ਕਿਉਂਕਿ ਜ਼ਾਹਰ ਹੈ ਕਿ ਜਿਹੜੀ ਹੈ ਤਾਂ ਕੋਲੀਸ਼ਨ ਗਵਰਨਮੈਂਟ ਹੈ, ਐਬਸੋਲੂਟ ਮੈਜੋਰਿਟੀ ਤਾਂ ਉਹਨਾਂ ਦੀ ਪਾਰਟੀ ਦੀ ਨਹੀਂ ਹੈ। ਔਰ ਪਾਕਿਸਤਾਨ ਦੇ ਵਿੱਚ ਵੀ ਪਾਕਿਸਤਾਨ 19ਵੇਂ ਨੰਬਰ ਤੇ ਹੈ ਔਰ 48,091 ਟੋਟਲ ਕੇਸ ਨੇ। ਮੌਤਾਂ ਪਾਕਿਸਤਾਨ ਦੇ ਵਿੱਚ 1,017 ਨੇ। ਸੋ ਮੈਂ ਹੁਣ ਇਸ ਤੋਂ ਅੱਗੇ ਨਹੀਂ ਜਾਵਾਂਗਾ ਔਰ ਇਸ ਤੋਂ ਪਹਿਲਾਂ ਕਿ ਇਸ ਨੂੰ ਅਸੀਂ ਕਲੋਜ਼ ਕਰੀਏ, ਜਿਹੜੀ 3.5 ਮਿੰਟ ਦੀ ਵੀਡੀਓ ਹੈ ਇਹ ਕਟਸੀ ਯੂਨਾਈਟਿਡ ਸਟੇਟਸ ਦੀ ਹੈ ਔਰ ਜ਼ਾਹਰ ਹੈ ਕਿ ਉਹਨਾਂ ਨੇ ਸਿਮਾਬੀਆ ਤਾਹਿਰ ਜੀ ਨੇ, ਸੁਖਜਿੰਦਰ ਸਿੰਘ ਬਾਜਵਾ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦੇ हैं। ਉਹਨਾਂ ਨੇ ਮੈਨੂੰ ਇਸ ਬਾਰੇ ਬੜੀ ਡੀਟੇਲ ਦੇ ਵਿੱਚ ਵੀ ਲਿਖਿਆ ਲੈਟਰ ਔਰ ਮੈਂ ਉਸੇ ਦੀ ਜਿਸਟ ਦੇ ਬੇਸ ਤੇ ਗੱਲ ਕੀਤੀ ਹੈ। ਸੋ ਮੈਂ ਸਮਝਦਾ ਵੀ ਸੁਖਜਿੰਦਰ ਸਿੰਘ ਬਾਜਵਾ ਸਾਡੇ ਮਿੱਤਰ ਸਹਿਯੋਗੀ ਤਾਂ ਹੈ ਹੀ ਨੇ, ਪਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਲਗਾਤਾਰਤਾ ਨਾਲ ਉਹ ਇਹ ਮਹਿਸੂਸ ਕਰਦੇ ਸਨ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਬਹੁਤ ਗਰੀਬ ਜਿਹੜੇ ਨੇ ਮਾਜ਼ੂਰ ਲੋਕ ਨੇ ਉਹਨਾਂ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਹੈ। ਔਰ ਇਹ ਪਹਿਲਾ ਪ੍ਰੋਜੈਕਟ ਜਿਹੜਾ ਪਾਕਿਸਤਾਨ ਦੇ ਵਿੱਚ ਕੰਪਲੀਟ ਹੋਇਆ ਔਰ ਆਲਰੇਡੀ ਜਿੰਨੀ ਹੈਲਪ ਫਾਈਨੈਂਸ਼ੀਅਲ ਗਈ ਉਹਨਾਂ ਦਾ ਸਿਮਾਬੀਆ ਤਾਹਿਰ ਜੀ ਦਾ ਕਹਿਣਾ ਸੀ ਕਿ ਇੰਨਾ ਅਮਾਉਂਟ ਅਜੇ ਇਸ ਤੋਂ ਸਾਡੇ ਕੋਲ ਹੈ ਔਰ ਅਸੀਂ ਯੂਨਾਈਟਿਡ ਸਟੇਟਸ ਵਾਲਿਆਂ ਨੂੰ ਇਹ ਰਿਕੁਐਸਟ ਵੀ ਕਰਾਂਗੇ ਕਿ ਆਉਣ ਵਾਲੇ ਪੀਰੀਅਡ ਕਿਉਂਕਿ ਪਾਕਿਸਤਾਨ ਤੰਗ ਦਸਤੀਆਂ ਚੋਂ ਗੁਜ਼ਰ ਰਿਹਾ ਉਹ ਹੋਰ ਵੀ ਏਰੀਆ ਆਇਡੈਂਟੀਫਾਈ ਕਰਨ
ਔਰ ਜਿੱਥੇ ਜਿੱਥੇ ਵੀ ਮਦਦ ਦੀ ਲੋੜ ਹੈ ਉਹ ਸਾਡੇ ਗੁਰੂ ਬਾਬਾ ਨਾਨਕ ਦੀ ਧਰਤੀ ਹੈ, ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ, ਔਰ ਸਾਡੇ ਆਪਣੇ ਵੀਰ ਭੈਣਾਂ ਨੇ, ਸਾਡਾ ਆਪਣਾ ਦਰਦ ਹੈ, ਸਾਡੀ ਆਪਣੀ ਮਿੱਟੀ ਆਪਣੀ ਧਰਤੀ ਹੈ ਉਹ, ਔਰ ਅਸੀਂ ਉਸ ਨੂੰ ਜਿਹੜਾ ਇਸ ਮੁਸ਼ਕਲ ਔਰ ਮੁਸੀਬਤ ਦੇ ਵੇਲੇ, ਔਰ ਜਿਵੇਂ ਅੰਗਰੇਜ਼ੀ ਚ ਵੀ ਕਹਿੰਦੇ ਨੇ ਕਿ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ। ਬਾਹਰ ਬੈਠੇ ਸਿੱਖ बेशक इत्थे भी आर्थिक तंगदस्तियां और दूसरे नौकरियां जा रही हैं, डिफिकल्टीज ने, पर इस सब के बावजूद मैं कल ही देख रहा सी कि ईवन वर्ल्ड सिख पार्लीमेंट का जिहड़ा ह्यूमन वेलफेयर विंग है उन्होंने इत्थे काफी कई हजार मील तैयार किए, और रमजान क्योंकि ईद वाल दिन वध रहे ने, वीकेंड ते ईद है, और उन्होंने अपने मुसलमान भरावां दे लई एक इत्थे जिहड़ी है इफ्तारी लई ਜਿਹੜਾ ਉਹ ਪਹੁੰਚਾਇਆ ਫੂਡ। ਸੋ ਇਹ ਇੱਕ ਗੁੱਡਵਿਲ ਪਾਰਟ ਹੈ। ਔਰ ਜਿਵੇਂ ਕੱਲ ਹੀ ਬਾਜਵਾ ਸਾਹਿਬ ਨਾਲ ਮੈਂ ਗੱਲ ਕਰਦੇ ਆ ਕਹਿ ਰਿਹਾ ਸੀ, ਮੈਂ ਕਿਹਾ ਇਹ ਜਿਹੜੀਆਂ ਨਫ਼ਰਤ ਔਰ ਦੂਸਰਾ ਦੁਸ਼ਮਣ ਨੇ ਜਿਸ ਕਿਸਮ ਦਾ ਮਾਹੌਲ ਬਣਾਇਆ ਹੋਇਆ ਸੀ, ਅਸੀਂ ਇੱਕ ਦੂਜੇ ਨੂੰ ਗਲਵਕੜੀ ਚ ਰਹਿਣ ਲਈ ਜੇ ਸਾਨੂੰ 100 ਮੀਲ ਵੀ ਤੁਰਨਾ ਪੈਂਦਾ, 100 ਮੀਲ ਵੀ ਜਾਣਾ ਪੈਂਦਾ, ਤੇ ਇਹ ਥੋੜਾ ਹੈ ਕਿਉਂਕਿ ਅਲਟੀਮੇਟਲੀ ਸਾਡੀ ਡੈਸਟਨੀ, ਸਾਡਾ ਮੁਸਤਕਬਿਲ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ। ਔਰ ਇਹ ਜਿੱਥੇ ਵੀ ਸਿੱਖ ਨੇ ਔਰ ਜਿਨ੍ਹਾਂ ਸੁਸਾਇਟੀਜ਼ ਚ, ਈਵਨ ਮੈਂ ਇੱਕ ਬੜੀ ਖੂਬਸੂਰਤ ਪਿਕਚਰ ਕੱਲ ਸਰਕੂਲੇਟ ਹੋ ਰਹੀ ਸੀ, ਮਲੇਸ਼ੀਆ ਦੇ ਵਿੱਚ 2 ਸਿੱਖ ਪਾਇਲਟ ਜਿਹੜੇ ਬਰਾਬਰ ਤੇ ਬੈਠੇ ਨੇ ਕਾਕਪਿਟ ਦੇ ਵਿੱਚ, ਬੜੇ ਸੋਹਣੇ ਸਿੱਖ। ਔਰ ਮਲੇਸ਼ੀਆ ਉਹ ਮੁਲਕ ਹੈ ਜਿੱਥੇ 300 ਦੇ ਕਰੀਬ ਗੁਰਦੁਆਰੇ ਨੇ, ਮੁਸਲਮਾਨ ਮੈਜੋਰਿਟੀ ਮੁਲਕ ਹੈ, ਔਰ ਸਿੱਖ ਜਿਹੜੇ ਨੇ ਉਹ 1.5 ਤੋਂ 2 ਲੱਖ ਦੇ ਕਰੀਬ ਨੇ, 6ਵੀਂ ਜਨਰੇਸ਼ਨ ਦੀ, 5ਵੀਂ 6ਵੀਂ ਜਨਰੇਸ਼ਨ। ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਇਸ ਕਿਸਮ ਦੀਆਂ ਖਬਰਾਂ ਵੀ ਦੇ ਨਾਲ ਰਿਲੇਟਡ ਨੇ। ਔਰ ਇਹ ਨਹੀਂ ਹੈ ਕਿ ਵੀ ਕਿਸੇ ਇੱਕ ਥਾਂ ਤੇ, ਮੈਂ ਇਹ ਰਿਅਲਾਈਜ਼ ਨਹੀਂ ਕੀਤਾ ਕਿ ਈਵਨ ਪੁਰਤਗਾਲ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਦੇਸੀ ਨੇ, ਮੈਜੋਰਿਟੀ ਉਹਨਾਂ ਚੋਂ ਸਿੱਖਾਂ ਦੀ ਹੈ। ਔਰ ਬੇਸ਼ੱਕ ਉਹਨਾਂ ਦੀ ਉਹ ਇੰਡੀਅਨ ਐਂਬੈਸਡਰ ਜਿਹੜੀ ਹੈ ਉਹ ਕੱਲ ਕਿਸੇ ਮੀਡੀਆ ਨੂੰ ਤਾਰੀਫ ਕਰ ਰਹੀ ਸੀ ਕਿ ਜੀ ਅਸੀਂ ਇੰਨੇ ਹਜ਼ਾਰ ਸਾਡੇ ਇੰਡੀਅਨ ਜਿਹੜੇ ਨੇ ਉਹ ਫਸੇ ਹੋਏ ਨੇ ਉਹਦੇ ਚ, ਔਰ ਇੰਨੇ ਨੂੰ ਜਿਹੜੀ ਆ ਕਰੋਨਾ ਪੋਜ਼ਿਟਿਵ ਹੈ ਉਹ ਕੁਆਰੰਟਾਈਨ ਚ ਨੇ, ਇੱਥੋਂ ਐਮਬੈਸੀ ਤੋਂ 300 ਮੀਲ ਦੂਰ। ਤੇ ਉਹਨੇ ਕਿਹਾ ਜੀ ਕੋਈ ਜਾਣ ਨੂੰ ਤਿਆਰ ਨਹੀਂ ਸੀ। ਔਰ ਜਿੱਥੇ ਸਿੱਖ ਗੁਰਦੁਆਰੇ ਪੁਰਤਗਾਲ ਦੇ ਵਿੱਚ ਲੰਗਰ ਔਰ ਫੂਡ ਪਹੁੰਚਾ ਰਹੇ ਨੇ, ਕਹਿੰਦੇ ਕਿ ਬਹਾਦਰ ਸਿੱਖ ਅੱਗੇ ਆਏ, ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਅਸੀਂ ਜਾਵਾਂਗੇ। ਵੀ ਉਹ 300 ਮੀਲ ਦੂਰ ਜਾ ਕੇ ਉਹਨਾਂ ਨੂੰ ਜਿਹੜੇ ਕੁਆਰੰਟਾਈਨ ਚ ਫਸੇ ਹੋਏ ਨੇ ਉਹਨਾਂ ਨੂੰ ਫੂਡ ਦੇ ਰਹੇ ਨੇ। ਤੇ ਉਹਨੇ ਕਿਹਾ ਜੀ ਮੈਂ ਸਿੱਖ ਕੌਮ ਦੀ ਜਿਹੜੀ ਆ ਦੇਣਦਾਰ ਹੈ। ਮੈਂ ਕਿਹਾ ਜੇ ਤੁਸੀਂ ਸਿੱਖ ਕੌਮ ਨੂੰ ਸਮਝਿਆ ਹੁੰਦਾ ਤੇ ਫਿਰ ਤੁਸੀਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਨੇ ਢਾਇਆ ਹੁੰਦਾ। ਅੱਜ ਤੁਸੀਂ ਇਸ ਮੁਸੀਬਤ ਦੇ ਵੇਲੇ, ਸਾਡੇ ਲਈ ਤਾਂ ਇਨਸਾਨੀਅਤ ਪਹਿਲਾ ਧਰਮ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੋ ਤੁਹਾਡੀਆਂ ਬਦ ਨੀਤੀਆਂ ਨੇ, ਔਰ ਅੱਜ ਵੀ ਜੋ ਭਾਰਤ ਦੇ ਨਕਸ਼ੇ ਦੇ ਵਿੱਚ ਹਿੰਦੂ ਤਵੀਆਂ ਦਾ ਏਜੰਡਾ ਹੈ, ਮੁਸਲਮਾਨਾਂ ਨੂੰ ਕਨਵਰਟ ਕਰਨ ਦਾ, ਨਫ਼ਰਤ ਦਾ, ਜੇ ਇਹ ਆਪਣੇ 2-3 ਕਰੋੜ ਉਹ ਜਿਹੜੇ ਵਿਚਾਰੇ ਗਰੀਬ ਯੂਪੀ ਬਿਹਾਰ ਦੇ ਜਿਹੜੇ, ਕਿਉਂਕਿ ਬਹੁਤ ਸਾਰੇ ਸ਼ੂਦਰ ਨੇ ਉਹਨਾਂ 'ਚ, ਇਹ ਕੋਈ ਬ੍ਰਾਹਮਣ ਬਹੁਤੇ ਨਹੀਂ ਨੇ ਉਹਨਾਂ ਦੇ ਵਿੱਚ, ਜਾਂ ਬੈਕਵਰਡ ਕਲਾਸ ਨੇ, ਸ਼ੂਦਰ ਨੇ, ਜਾਂ OBC ਅਦਰ ਬੈਕਵਰਡ ਕਲਾਸ। ਸੋ ਉਹ ਤਾਂ ਐਗਜ਼ਿਸਟ ਨਹੀਂ ਕਰਦੇ ਉਹਨਾਂ ਦੀ ਡਾਇਰੀ ਦੇ ਵਿੱਚ। ਉਹ ਕਹਿੰਦਾ ਮਰ ਜਾਣ, ਫਿਰ ਕੀ ਫਰਕ ਪਏਗਾ, ਸਾਡਾ ਤਾਂ ਰਾਜ ਕਾਇਮ ਹੈ। ਸੋ ਇਹਨਾਂ ਨੂੰ ਹਿੰਦੂਤਵਾ ਦੇ ਏਜੰਡੇ ਲਈ, ਨਫ਼ਰਤ ਫੈਲਾਉਣ ਲਈ ਤਾਂ ਵਰਤਿਆ ਜਾਂਦਾ ਹੈ, ਲੇਕਿਨ ਅੱਜ ਉਹ ਹਿੰਦੂ ਨਜ਼ਰ ਨਹੀਂ ਆਉਂਦੇ, ਅੱਜ ਉਹ ਪ੍ਰਵਾਸੀ ਨੇ। ਔਰ ਇਹੀ ਜਿਹੜਾ ਹਾਲ ਹੈ ਉਹ ਬਾਕੀ ਅਕਲੀਅਤਾਂ ਦੇ ਨਾਲ ਵੀ ਹੋ ਰਿਹਾ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੀ ਇਹਨਾਂ 3 ਪਿੰਡਾਂ ਦੇ ਵਿੱਚ ਰਾਹਤ ਕਾਰਜਾਂ ਨਾਲ ਸੰਬੰਧਿਤ ਇਹ ਸਮਾਲ ਵੀਡੀਓ ਹੈ ਉਸ ਨੂੰ ਚਲਾ ਜੀ। ਸਭ ਤੋਂ ਪਹਿਲਾਂ ਤਾਂ ਅਸਲਾਮ ਵਾਲੇਕੁਮ, ਤੁਹਾਡਾ ਸ਼ੁਕਰੀਆ ਕਿ ਮਤਲਬ ਅੱਜ ਇਸ ਤਹਿਸੀਲ ਵਿੱਚ ਪਹੁੰਚ ਕੇ ਸਾਡੇ ਮੁਸਲਿਮ ਭਾਈਚਾਰੇ ਦੀ ਅਤੇ ਮੁਸਲਿਮ ਵੀਰਾਂ ਦੀ ਜੋ ਗਰੀਬ ਪਰਿਵਾਰਾਂ ਨੇ ਇਸ ਛੋਟੇ ਜਿਹੇ ਪਿੰਡ ਵਿੱਚ ਤੁਹਾਨੇ ਸੇਵਾ ਕਰਵਾਈ। ਤੁਹਾਡਾ ਸਭ ਤੋਂ ਪਹਿਲੇ ਤਾਂ ਅਸੀਂ ਤਹਿ ਦਿਲ ਧੰਨਵਾਦ ਕਰਦੇ ਹਾਂ। ਤੇ ਜਿਹੜੀ ਯੂਨਾਈਟਿਡ ਸਿੱਖ ਇੰਟੀਗ੍ਰੇਸ਼ਨ ਨੇ ਤੁਹਾਡੇ ਨਾਲ ਸੇਵਾ ਨਿਭਾਈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? शुक्रिया आप लोगों का है, क्योंकि आप लोगों ने जो है बहुत बड़ा काम किया है। मतलब हमारी ये जो तहसील है, जैसे मैंने पहले कहा, कोटली सतियाँ जो है बहुत डिप्राइव्ड एरिया है ये, और यहाँ पर मतलब लोग जो हैं वो पावर्टी लाइन से बहुत ज़्यादा नीचे हैं। और ऑब्वियसली हमें जो है, हम अपनी मदद आपके तहत तो ये चीज़ें कर रहे थे कि राशन डिस्ट्रीब्यूशन भी हो रही थी, कैश में भी हम लोगों को दे रहे थे, लेकिन वो इतनी बड़ी तहसील है ये कि इसमें जो है वो पूरी नहीं पड़ सकती कि आप जितना मर्जी ये कर लो।
मगर ये कि मैं आप लोगों की शुक्रगुजार हूँ कि आपने हमारे ये जो 3 मेन हमारे जो गांव हैं, जिसमें फुफंडी है, जिसमें दुरनैया है, जिसमें जो है हमारा धनगरा है, ये 3 वो हमारे गांव हैं कि जिसमें आपकी जो डोनेशन आई थी, आपकी तरफ से जो डोनेशन आई है, उससे हम इन लोगों को जो है फैसिलिटेट करने जा रहे हैं। और मैं ये भी आप लोगों को ज़रूर बताना चाहूँगी कि गुरविंदर पा जी, हमने यहाँ पर जो है ना वो यहाँ पर ज़्यादातर उन लोगों को हमने जो है ये डोनेशन हम पहुँचा रहे हैं आप लोगों की तरफ से कि जो लोग जो हैं वो माजूर हैं, ठीक है, जो लोग जो हैं वो फिजिकली मतलब डिसेबल हैं, तो उनको ज़्यादातर हमने कोशिश की है कि आप लोगों की तरफ से जो है हम उन तक ये डोनेशन पहुँचाएँ। और व्यूअर्स, ਤੁਸੀਂ ਇਹ ਵੀਡੀਓ ਦੇਖ ਲਈ ਹੋਏਗੀ, ਆਸ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਆਈ ਹੋਏਗੀ। ਸੋ ਇੱਥੇ ਲੈਣੇ ਆ ਬ੍ਰੇਕ। व्यूअर्स, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।